ਸਾਡੀ ਪਿੰਡ ਦੀ ਵਸੋਂ ਦੇ ਜਿਹੜੇ ਸਾਡੇ ਔਜ਼ਾਰ ਔਰ ਸਾਡੀਆਂ ਜਿਹੜੀਆਂ ਜ਼ਰੂਰਤ ਦੀਆਂ ਚੀਜ਼ਾਂ ਜਿਹੜੀਆਂ ਅਸੀਂ ਵਰਤਦੇ ਸਾਂ, ਘਰੇਲੂ ਇਸਤੇਮਾਲ ਦੀਆਂ, ਜਿਨ੍ਹਾਂ ਨੂੰ ਜਿਹੜੀਆਂ ਕਿ ਹੁਣ ਇਸਤੇਮਾਲ ਉਹਨਾਂ ਦਾ ਤਰਕ ਕੀਤਾ ਗਿਆ ਔਰ ਉਹ ਅਲਫਾਜ਼ ਜਿਹੜੇ ਤਰਕ ਹੋ ਗਏ ਨੇ ਪੰਜਾਬੀ ਦੇ, ਮੈਂ ਉਹਨਾਂ ਨੂੰ ਪਰੋਣ ਵਾਸਤੇ ਸ਼ਾਇਰੀ ਕੀਤੀ ਹੈ। ਮੇਰਾ ਮਕਸਦ ਹੀ ਸਿਰਫ ਇਹ ਹੈਗਾ ਕਿ ਉਹ ਅਲਫਾਜ਼ ਜਿਹੜੇ ਮੇਰੇ ਕੰਨ ਤੱਕ ਪਹੁੰਚੇ ਨੇ ਮੇਰੇ ਮਾਂ ਬਾਪ ਦੇ ਜ਼ੁਬਾਨ ਦੇ ਵਿੱਚੋਂ ਜਾਂ ਮੇਰੇ ਦਾਦੇ ਚਾਚੇ ਮਾਮਿਆਂ ਨਾਨਿਆਂ ਦੇ ਹੱਥ ਰਾਹੀਂ, ਉਹ ਮੈਂ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਿੰਦਾ ਰੱਖ। ਨੇਣੀ ਤੇ ਕੜਵੰਜੀ ਖੁਖਰੂ ਚਾਟੀ ਲੱਸੀ ਰਿੜਕਣ ਨੂੰ, ਕੋੜਨੇ ਡਾਏ ਸਲਾਂਗੇ ਨੇਤਰ ਫੜਿਆ ਲੱਕ ਮਧਾਣੀ ਦਾ, ਉਖਲੀ ਮੋਲਾ ਤੇ ਗਡਿਆਲੀ ਧਾਰੀ ਡੀਵੜ ਛਿੱਕੂ ਜੀ, ਚੌਂਤਰ ਵੇੜੇ ਬੋਲ ਬੁਲਾਰਾ ਚੁੱਲ੍ਹੇ ਤੇ ਚੁਲਿਆਣੀ ਦਾ। ਸ਼ਾਇਰ ਤੇ ਫਨਕਾਰ ਲਿਖਾਰੀ ਰੱਛ ਨੇ ਰੈਤਲ ਸਾਹਤ ਦੇ, ਕਰਦਾ ਫਿਕਰ ਜੁਲਾਇਆ ਭੰਜਣ ਤੇਰਨ ਪੂਰੀ ਤਾਣੀ ਦਾ। ਚੇਤਾ ਕਰਖਾਂ ਜਿਹੜੀਆਂ ਰਾਤੀ ਦਾਦੀ ਕੋਲੋਂ ਸੁਣਦੇ ਸੀ, ਹਾਲੀ ਤੀਕਰ ਯਾਦ ਹੈ ਮੈਨੂੰ ਇੱਕ ਇੱਕ ਹਰਫ ਕਹਾਣੀ ਦਾ। ਮੇਰੇ ਗੁਆਂਢ ਦੇ ਵਿੱਚ ਇੱਕ ਐਸੀ ਖਾਤੂਨੇ ਮੁਹਤਰਮ, ਬੇਵਾ, ਜਵਾਨ, ਖੂਬਸੂਰਤ, ਬੱਚਿਆਂ ਦੀ ਮਾਂ ਔਰ ਭਰਾ ਕੋਈ ਨਹੀਂ, ਤੇ ਆਪਣੇ ਮਾਂ-ਬਾਪ ਨੂੰ ਵੀ ਨਾਲ ਹੀ ਰੱਖਿਆ ਹੋਇਆ ਔਰ ਪੇਸ਼ਾ ਉਹਦਾ ਕੀ ਸੀ ਕਿ ਲੋਕਾਂ ਦੇ ਰਿਸ਼ਤੇ ਕਰਵਾਉਂਦੀ ਸੀ। ਤੇ ਬਾਇਫਤ, ਸਭ ਤੋਂ ਬੜੀ ਬਾਤ ਹੈ ਕਿ ਬਾਇਸਮਤ ਜਿਹੜੀ ਹੈ ਨਾ, ਤੇ ਉਹਦੇ ਉੱਤੇ ਸ਼ੇਰ ਹੈਗਾ ਕਿ ਆਪਣੇ ਬਾਲ ਤੇ ਮਾਪੇ ਪਾਲੇ, ਜਗ ਦੀਆਂ ਸਹਿ ਸਹਿ ਗੱਲਾਂ ਸਹਿ, ਤੇ ਰੋ ਰੋ ਰਾਤ ਰੰਡੇਪਾ ਰੁੜਦਾ ਰਿਸ਼ਤੇ ਰੋਜ਼ ਕਰਾਣੀ ਦਾ। ਹਾੜੀ ਪੁੱਗੀ ਬੋਲ ਪਨੀਚਾ ਜੱਟ ਦਾ ਹੁੱਕਾ ਮੰਜੇ ਨਾਲ, ਚੋਪੜ ਟਾਪ ਤੰਦੂਰੀ ਚਸਕਾ ਅੰਬ ਚਲੂਸੇ ਮਾਣੀ ਦਾ। ਜਿਸਮ ਤੇਰੇ ਦੀਆਂ ਅੰਬਰੀ ਮਹਿਕਾਂ ਨਸ਼ਾ ਚੜਾਇਆ ਮੈਨੂੰ, ਸੁੰਬਲੇ ਜਾਂ ਦਾਖ ਹਰੀਏ ਉਸ ਕਿਆ ਮੈਂ ਦੋਵੇਂ, ਤੈਂ ਤੇ ਸੱਤ ਰੰਗ ਕਿਕਲੀ ਪਾ ਕੇ ਅੱਖੀਆਂ ਨੂੰ ਚੁੰਦਿਆਂ ਮਣ, ਮਖਮਲੇ ਜਾਂ ਅਸਲ ਜ਼ਰੀਏ ਉਸ ਕਿਆ ਮੈਂ ਦੋਵੇਂ। ਆਵੇ ਨਾਲ ਖਿਆਲ ਕਿਸੇ ਦੇ ਜਦੋਂ ਖਿਆਲ ਗਜ਼ਲ ਦਾ, ਵਾਹ। ਹੁਸਨ ਜਮਾਲ ਕਿਸੇ ਦਾ ਬਣਦਾ ਹੁਸਨ ਜਮਾਲ ਗਜ਼ਲ ਦਾ, ਆਹਾ। ਤੇ ਲਫ਼ਜ਼ ਬਣਨ ਕੰਨਾਂ ਦੇ ਬੁੰਦੇ ਮਿਸਰੇ ਹਾਰ ਗਲਾਂ ਦੇ, ਆਹਾ। ਦੇਨ ਤਬੀਅਤ ਦੇ ਤਾਜ ਜਿਸਦਮ ਸੋਨਾ ਢਾਲ ਗਜ਼ਲ ਦਾ। ਉਹ ਚੱਲ ਮੇਰੇ ਨੂੰ ਚਲੀ। ਸਤਿ ਸ਼੍ਰੀ ਅਕਾਲ ਜੀ, ਅਸਲਾਮ ਵਾਲੇਕਮ। ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ। ਕਹਿੰਦੇ ਜੀ ਕਿ ਦੁਨੀਆ ਇੱਕ ਮੇਲਾ ਹੈ, ਪਰ ਸੱਚ ਮੰਨਿਓ ਇਸ ਮੇਲੇ ਦੇ ਵਿੱਚ ਰੌਣਕ ਪੰਜਾਬੀਆਂ ਦੀ ਹੈ। ਇਸ ਮੇਲੇ 'ਚ ਪੰਜਾਬੀ ਨੇ ਤੇ ਰੌਣਕ ਮੇਲਾ ਬਣਿਆ ਜੀ। ਸੋ ਚੜ੍ਹਦੇ ਲਹਿੰਦੇ ਪੰਜਾਬ ਵਾਲਿਆਂ ਲਈ ਇੱਕ ਬੜੀ ਵੱਡੀ ਖੁਸ਼ਖਬਰੀ, ਡਾਕਟਰ ਜਾਵੇਦ ਅਕਰਮ ਸਾਹਿਬ ਪਾਕਿਸਤਾਨ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਆਲਮ ਬਰਦਾਰ, ਉਹਨਾਂ ਨੇ ਇੱਕ ਬੜਾ ਵੱਡਾ ਉਪਰਾਲਾ ਕੀਤਾ ਹੈ ਕਿ ਸਾਡੀ ਪੰਜਾਬੀ ਮਾਂ ਬੋਲੀ ਦੀ ਮਿਠਾਸ ਮਾਣਨ ਵਾਲਿਆਂ ਵਾਸਤੇ ਇੱਕ ਸਪੈਸ਼ਲ YouTube ਚੈਨਲ ਉਹਨਾਂ ਨੇ ਬਣਾਇਆ ਜੀ, ਜਿਹਦਾ ਨਾਮ ਹੈ ਮੇਲਾ ਨਿਊਜ਼। ਸੋ ਮੇਲਾ ਨਿਊਜ਼ ਦੇ ਉੱਤੇ ਤੁਸੀਂ ਇੱਧਰਲੇ ਔਰ ਉੱਧਰਲੇ ਪੰਜਾਬ ਦੀਆਂ ਸਾਡੀਆਂ ਪੰਜਾਬੀ ਸੱਭਿਆਚਾਰ ਦੀਆਂ ਗਤੀਵਿਧੀਆਂ ਬਾਰੇ ਜਾਣਦੇ ਰਹੋਗੇ, ਸਾਰੀ ਹਲਚਲ ਬਾਰੇ ਜਾਣੋਗੇ, ਔਰ ਸਪੈਸ਼ਲੀ ਸੂਫੀਆਨਾ ਕਲਾਮ ਇੱਧਰਲੇ ਉੱਧਰਲੇ ਇਹ ਜਿਹੜੇ ਤੁਹਾਨੂੰ ਇਸ ਚੈਨਲ ਦੇ ਉੱਤੇ ਦੇਖਣ ਸੁਣਨ ਨੂੰ ਮਿਲਣਗੇ। ਸੋ ਇਸ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਔਰ ਡਾਕਟਰ ਜਾਵੇਦ ਅਕਰਮ ਸਾਹਿਬ ਨੂੰ ਪੂਰਾ ਹੁਲਾਰਾ ਦਿਓ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ। ਆਮੀਨ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ TV ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ
ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਡਾਢੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਪਿਆਰਿਓ, ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ, ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਸਾਡੀ ਖੁਸ਼ਬਖਤੀ ਕਿ ਅੱਜ ਸਾਡੇ ਸਟੂਡੀਓਜ਼ ਦੇ ਵਿੱਚ ਤਸ਼ਰੀਫ ਰੱਖਦੇ ਨੇ ਦੁਨੀਆਏ ਸ਼ੇਰੋ ਸੁਖਨ ਦੀ ਇੱਕ ਬੜੀ ਮਹਾਨ ਸ਼ਖਸੀਅਤ ਸਾਹਿਬੋ। ਮੁੰਜ ਤੇ ਸਾਡੀ ਕੌਮੀ ਜ਼ੁਬਾਨ ਉਰਦੂ ਦੇ ਵਿੱਚ ਵੀ ਬੜੀ ਉੱਚ ਪੱਧਰ ਦੀ ਸ਼ਾਇਰੀ ਤਖਲੀਕ ਕਰਦੇ ਨੇ, ਲੇਕਿਨ ਪੰਜਾਬੀ ਮਾਂ ਬੋਲੀ ਦੀ ਸ਼ਾਇਰੀ ਉਚਾਰਨ ਦੇ ਵਿੱਚ ਇਹਨਾਂ ਨੂੰ ਇੱਕ ਖਾਸ ਮਲਕਾ ਹਾਸਲ ਹੈ। ਸ਼ਹਿਰੇ ਇਕਬਾਲ ਸਿਆਲਕੋਟ ਦੇ ਨਾਲ ਇਹਨਾਂ ਦਾ ਤਾਲੁਕ ਹੈ। ਨਾਮੇ ਨਾਮੀ ਇਸਮੇ ਗਿਰਾਮੀ ਹੈ ਮੁਹੰਮਦ ਉਨੀਸ ਤਾਰਕ। ਪਿਆਰਿਓ, ਸਾਡੇ ਇਹ ਵੀਰ ਅਲਹਮਦੁਲਿਲਾ ਉਸਤਾਦ ਸ਼ਾਇਰ ਦਾ ਮਰਤਬਾ ਔਰ ਮੁਕਾਮ ਰੱਖਦੇ ਨੇ, ਔਰ ਬਹੁਤ ਸਾਰੇ ਇਹਨਾਂ ਦੇ ਸ਼ਾਗਿਰਦਾਨ ਜਿਹੜੇ ਨੇ ਉਹ ਵੀ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਬੜੀ ਖੂਬਸੂਰਤ, ਬੜੀ ਆਲਾ ਪਾਏ ਦੀ ਸ਼ਾਇਰੀ ਪੇ ਉਚਾਰਦੇ ਨੇ। ਇਹਨਾਂ ਦੀਆਂ ਬਾਕੀ ਗੱਲਾਂ ਬਾਤਾਂ, ਇਹਨਾਂ ਦੀ ਸ਼ਖਸੀਅਤ ਬਾਰੇ, ਇਹਨਾਂ ਦੀ ਸ਼ਾਇਰੀ, ਇਹਨਾਂ ਦੀ ਤਖਲੀਕਾਤ, ਇਹਨਾਂ ਦੇ ਅਦਬ ਦੇ ਬਾਰੇ, ਇਹਨਾਂ ਦਾ ਜਿਹੜਾ ਫਨੀ ਤੇ ਫਿਕਰੀ ਸਿਫਾਤ ਨੇ, ਉਹ ਤਜਜ਼ੀਆ ਸਾਰਾ ਅਸੀਂ ਤੁਹਾਨੂੰ ਇਹਨਾਂ ਦੀ ਜ਼ੁਬਾਨੀ ਸੁਣਵਾਉਂਦੇ ਹਾਂ। ਆਓ ਮਿਲਵਾਈਏ ਤੁਹਾਨੂੰ ਆਪਣੇ ਅੱਜ ਦੇ ਉਚੇਚੇ ਪ੍ਰਾਹੁਣੇ ਜਨਾਬ ਮੁਹੰਮਦ ਉਨੀਸ ਤਾਰਕ ਹੋਰਾਂ ਦੇ ਨਾਲ। अस्सलाम वालेकुम जनाब अली। वालेकुम सलाम डॉक्टर साहब, बहुत शुक्रिया कि जनाब ने मैनू अपने इस स्टूडियो दे विच और मेला टीवी दे उत्ते तुसां दावत दित्ती और मैनू हाज़र होने का मौका मिलिया, और तुहाडे नाज़रीन और तुहाडे जिहड़े सामीन ने उन्हां दे नाल जिहड़ा ना वो गलबात सांझी करन दा मौका मिलिया। मैं तुहाडा बहुत शुक्रगुजार हाँ। पंजाबी ज़बान वास्ते, ਇਹਦੇ ਵਧਾਅ ਵਾਸਤੇ ਔਰ ਇਹਦੇ ਫਰੋਗ ਵਾਸਤੇ ਕਿਧਰੇ ਵੀ ਸਫ਼ਰ ਕਰਨਾ ਪੈ ਜਾਏ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਕੁਰਬਾਨੀ ਦੇਣੀ ਪਏ, ਤੁਹਾਡੀ ਜਨਾਬ ਇੰਨਾ ਹੀ ਤੁਹਾਡੀਆਂ ਗੱਲਾਂ, ਤੁਹਾਡੀਆਂ ਇਹਨਾਂ ਜਾਨ ਮਾਰੀਆਂ ਦੇ ਉੱਤੇ ਹੀ ਸਾਡੀ ਮਾਂ ਬੋਲੀ ਫਖਰ ਵੀ ਕਰਦੀ ਏ। ਅੱਛਾ, ਸਭ ਤੋਂ ਪਹਿਲੇ ਹਜ਼ੂਰ ਸਾਡੇ ਜਿਹੜੇ ਪਿਆਰੇ ਵੇਖਣ ਵਾਲੇ ਨੇ ਉਹਨਾਂ ਨੂੰ ਜ਼ਰਾ ਆਪਣੇ ਬਾਰੇ ਕੁਝ ਜਾਣਕਾਰੀ ਦਿਓ। ਇਹ ਦੱਸੋ ਕਿ ਤੁਹਾਡਾ ਜੰਮਣ ਭੋਏ ਇਸ ਸਿਆਲਕੋਟ ਸ਼ਹਿਰ ਹੀ ਹੈ ਜਾਂ ਤੁਹਾਡਾ ਤਾਲੁਕ ਕਿਸੇ ਆਲੇ ਦੁਆਲੇ ਪਿੰਡ ਨਾਲ ਸੀ, ਜਾਂ ਬਚਪਨ ਤੋਂ ਟੋਰੋ ਗੱਲ ਨੂੰ। ਮੈਂ ਸਾਬਕਾ ਜ਼ਿਲ੍ਹਾ ਗੁਰਦਾਸਪੁਰ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਰਲਦਾ ਫਿਰ ਜਿਹੜਾ ਟੁੱਟ ਗਿਆ ਸੀ। ਮੇਰੇ ਵਾਲਦਨ ਜਿਹੜੇ ਨੇ ਉੱਥੇ ਦੇ ਪੈਦਾਇਸ਼ ਨੇ। ਅੱਛਾ ਜੀ। ਔਰ ਪਾਕਿਸਤਾਨ ਬਣਨ ਤੋਂ ਬਾਅਦ ਉਹ ਜਿਸ ਵੇਲੇ ਮੁੰਤਕਿਲ ਪਾਕਿਸਤਾਨ ਦੇ ਵਿੱਚ ਹੋਏ ਤੇ ਜ਼ਿਲ੍ਹਾ ਗੁਰਦਾਸਪੁਰ ਦੀ ਹੀ ਇੱਕ ਤਹਿਸੀਲ ਸ਼ੱਕਰਗੜ੍ਹ ਜਿਹੜੀ ਕਿ ਪਾਕਿਸਤਾਨ ਦਾ ਹਿੱਸਾ ਬਣ ਗਈ, ਉਹਦੇ ਵਿੱਚ ਅਸੀਂ ਰਹਿੰਦੇ ਹਾਂ। ਉਹਦੇ ਇੱਕ ਪਿੰਡ ਛਾਂਗੂ ਦੇ ਵਿੱਚ ਜਿੱਥੇ ਮੇਰੇ ਨਾਨਕੇ ਨੇ, ਉੱਥੇ ਮੇਰੀ ਪੈਦਾਇਸ਼ ਹੋਈ ਔਰ ਬੈਰੋਵਾਲੀ ਪਿੰਡ ਦੇ ਵਿੱਚ ਮੈਂ ਜਿਹੜਾ ਨਾ ਉਹ ਪਲਿਆ। ਅੱਛਾ। ਔਰ ਉਸ ਤੋਂ ਬਾਅਦ ਮੈਂ ਕੋਈ 11 ਸਾਲ ਦੀ ਉਮਰ ਤੱਕ ਆਪਣੇ ਪਿੰਡ ਜਿਹੜਾ ਉਹ ਗੁਜ਼ਾਰੇ ਨੇ ਜੀ। ਤੇ 11 ਸਾਲ ਤੋਂ ਬਾਅਦ ਮੈਂ ਜ਼ਿਲ੍ਹਾ ਗੁਜਰਾਤ ਦੇ ਇੱਕ ਪਿੰਡ ਕੀਰਾਂਵਾਲਾ ਸਈਦਾਂ, ਇੱਕ ਬਹੁਤ ਬੜੀ ਇੱਕ ਮਾਰੂਫ ਦਰਸਗਾਹ ਹੈਗੀ ਆ, ਔਰ ਉੱਥੇ ਇੱਕ 72 ਸਾਲਾ ਬਜ਼ੁਰਗ ਔਰ ਬਹੁਤ ਬੜੀ ਇਲਮੀ ਸ਼ਖਸੀਅਤ फ़कीह आज़म और मुहद्दिस आज़म जी शेखुल हदीस और बहुत बड़े जिहड़े ना आलमे बाअमल सैयद मोहम्मद याकूब शाह साहब दे कोल मैनू जिहड़ा ना भेज दिता गया माशाअल्लाह। और ये मेरी खुशकिस्मती है कि उन्हां 72 साला एक आलमे दीन दे कोल बैठ के मैनू 11 साल दी उम्र दे विच करीमा बबख्शाए बरहालिमा कि हस्तम असीरे एक मंदे हवा नदारिम गैरस तू फरियाद रस तू ही आसियां रा खता बख्श बस तो मेरा स्टार्ट होया। और मैनू सादी शिराजी पढ़न दा और बाकी दीगर जेड़े पर्शियन शुआरा और अरबी शुआरा जेड़े उन्हां नू पढ़न दा मौका मिलिया। बड़ी खुशबख्ती तुहाडी जी कि देखो ना जी 72 सालां दा तजर्बा ਉਹ 11 ਸਾਲ ਦੇ ਇੱਕ ਬਾਲ ਵੱਲ ਮੁੰਤਕਿਲ ਹੋ ਰਿਹਾ। ਪਹਿਲੇ ਇਹ ਤੇ ਦੱਸੋ ਨਾ, ਚਲੋ 11 ਸਾਲਾਂ ਦੀ ਉਮਰ 'ਚ ਤੁਸੀਂ ਗੁਜਰਾਤ ਆ ਗਏ, ਤੇ ਉਦੋਂ ਪਹਿਲੇ ਜਿਹੜੀ ਮੁੱਢਲੀ ਤੁਹਾਡੀ ਤਾਲੀਮ ਸੀ ਜੀ ਪ੍ਰਾਇਮਰੀ ਤੱਕ ਜਾਂ ਜਿੰਨੀ ਵੀ ਜੀ ਪ੍ਰਾਇਮਰੀ ਜਿਹੜੀ ਆ ਉਹ ਮੇਰੇ ਨਾਲ ਦਾ ਪਿੰਡ ਖਾਨੋਵਾਲ ਹੈ, ਉੱਥੇ ਮੈਂ ਕੀਤੀ। ਔਰ ਉਸ ਤੋਂ ਬਾਅਦ ਜਿਹੜਾ ਮੈਂ ਮੈਟ੍ਰਿਕ ਜਿਹੜਾ ਉਹ ਬਾਅਦ ਦੇ ਵਿੱਚ ਗੁਜਰਾਤ ਤੋਂ ਬਾਅਦ ਮੈਂ ਨਾਰੋਵਾਲ ਵੀ ਪੜ੍ਹਿਆ ਔਰ ਲਾਹੌਰ ਚਲਾ ਗਿਆ ਜੀ। ਮੈਟ੍ਰਿਕ ਮੈਂ ਲਾਹੌਰ ਤੋਂ ਕੀਤਾ, ਸਲੀਮ ਮਾਡਲ ਸਕੂਲ ਤੋਂ ਜੀ। ਔਰ
ਉਸ ਤੋਂ ਬਾਅਦ ਮੈਂ ਐਫਏ ਜਿਹੜਾ ਉਹ ਸ਼ਕਰਗੜ੍ਹ ਕਾਲਜ ਤੋਂ ਕੀਤਾ ਜੀ ਔਰ ਗ੍ਰੈਜੂਏਸ਼ਨ ਫਿਰ ਜਿਹੜਾ ਮੈਂ ਜਾਮੇ ਨਈਮੀਆ ਲਾਹੌਰ ਦੇ ਵਿੱਚ ਦਰਸੇ ਨਿਜ਼ਾਮੀ ਪੜ੍ਹਦਿਆਂ ਹੋਇਆ ਜਿਹੜਾ ਉਹ ਪ੍ਰਾਈਵੇਟ ਤੌਰ ਤੇ ਇਮਤਿਹਾਨ ਦੇ ਕੇ ਪਾਸ ਕੀਤਾ। ਇਹ ਦੱਸੋ ਸਰ ਕਿ ਫਿਰ ਤੁਸੀਂ ਉਸ ਤੋਂ ਬਾਅਦ ਤਾਲੀਮ ਹਾਸਲ ਕਰਨ ਤੋਂ ਬਾਅਦ ਕੋਈ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਜਾਂ ਤੁਸੀਂ ਕਿਸੇ ਜੌਬ ਕੀਤੀ ਕਿਧਰੇ ਸਰਕਾਰੀ ਜਾਂ ਨੀਮ ਸਰਕਾਰੀ? ਮੈਂ ਸ਼ੁਰੂ ਤੋਂ ਹੀ ਜੀ ਮੈਂ ਆਪਣੇ ਕਾਰੋਬਾਰ ਦੇ ਨਾਲ ਮੁਨਸਲਿਕ ਰਿਹਾ। ਬੁਨਿਆਦੀ ਤੌਰ ਤੇ ਮੈਂ ਅਸਲ ਵਿੱਚ ਕਾਸ਼ਤਕਾਰ ਹਾਂ। ਅੱਛਾ, ਅਸੀਂ ਕਈ ਨਸਲਾਂ ਤੋਂ ਜਿਹੜਾ ਉਹ ਬੇਸ਼ੁਮਾਰ ਨਸਲਾਂ ਤੋਂ ਅਸੀਂ ਜ਼ਿਮੀਦਾਰ ਹਾਂ ਵਾਹ ਵਾਹ ਔਰ ਅੱਜ ਵੀ ਮੇਰਾ ਪੇਸ਼ਾ ਕਾਸ਼ਤਕਾਰੀ ਹੈ। ਨਾਲ ਵਾਹ, ਮੈਂ ਆਪਣੇ ਵਾਲਦ ਸਾਹਿਬ ਦੀ ਜ਼ਮੀਨ ਜਿਹੜੀ ਉਹਨੂੰ ਅੱਜ ਕੱਲ੍ਹ ਸੰਭਾਲ ਉਹਦੀ ਸਾਂਭ ਸੰਭਾਲ ਜਿਹੜੀ ਉਹ ਮੇਰੇ ਜ਼ਿੰਮਾ ਹੈ। ਮਾਸ਼ਾਅੱਲਾ। ਉਹ ਸਾਡਾ ਆਬਾਈ ਪੇਸ਼ਾ ਹੈ ਜੀ ਕਾਸ਼ਤਕਾਰੀ। ਔਰ ਇਸ ਦੇ ਨਾਲ ਮੈਂ ਇੱਥੇ ਸਿਆਲਕੋਟ ਦੇ ਵਿੱਚ ਮੇਰਾ ਇੱਕ ਟ੍ਰੇਨਿੰਗ ਸਕੂਲ ਹੈ ਜਿਹੜਾ ਮੈਂ ਐਕਸੀਵੇਟਰ, ਸ਼ਾਵਲ, ਵੀਲ ਲੋਡਰ, ਗ੍ਰੇਡਰ, ਟਰੱਕ, ਲਿਫਟਰ, ਟਰਾਲਰ ਵਗੈਰਾ ਦੀ ਜਿਹੜੀ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਆ ਉਹਨਾਂ ਬੱਚਿਆਂ ਨੂੰ ਜਿਹੜੇ ਸਾਊਦੀਆ ਔਰ ਦੀਗਰ ਗਲਫ ਦੇ ਮਮਾਲਕ ਦੇ ਵਿੱਚ ਜਾ ਕੇ ਤੇ ਆਪਣਾ ਰੋਜ਼ਗਾਰ ਕਮਾਉਂਦੇ ਨੇ। ਮੈਂ ਉਹਨਾਂ ਨੂੰ ਟ੍ਰੇਨ ਕਰਨਾ ਵਾ, ਸਰਟੀਫਾਈਡ ਕਰਕੇ ਉਹਨਾਂ ਨੂੰ ਜਿਹੜਾ ਨੂੰ ਬਾਹਰ ਭੇਜਣ ਵਾਸਤੇ ਤਿਆਰ ਕਰਨਾ। ਵਾਹ ਵਾਹ, ਇਹ ਮੇਰਾ ਪੇਸ਼ਾ ਹੈ। ਔਰ ਨਾਲ ਮੈਂ ਛੋਟਾ ਮੋਟਾ ਨਾਲ ਐਕਸਪੋਰਟ ਦਾ ਜਿਹੜਾ ਲੈਦਰ ਗਾਰਮੈਂਟਸ ਦਾ ਜਿਹੜਾ ਨਾ ਉਹ ਵੀ ਇੱਕ ਮੇਰਾ ਹਿੱਸਾ ਵਾ ਇੱਕ ਕਾਰੋਬਾਰ ਦਾ। ਮਾਸ਼ਾਅੱਲਾ। ਮੈਂ ਤਾਂ ਗੱਲਾਂ ਪੁੱਛ ਰਿਹਾ ਕਿ ਸਾਡੇ ਪਿਆਰੇ ਵੇਖਣ ਵਾਲਿਆਂ ਨੂੰ ਪਤਾ ਲੱਗੇ ਕਿ ਸਾਰੇ ਸ਼ੁਆਰਾ ਸਾਡੇ ਜਿਹੜੇ ਨੇ ਉਹ ਵਿਚਾਰੇ ਮੇਰੇ ਅੰਦਰ ਮਫਲੂਕੁਲ ਹਾਲ ਹੀ ਨਹੀਂ ਹੁੰਦੇ, ਵਿੱਚ ਉਨੀਸ ਤਾਰਕ ਸਾਹਿਬ ਵਰਗੇ ਵੀ ਹੁੰਦੇ ਨੇ, ਜ਼ਿਮੀਦਾਰਾ ਵੀ ਮਾਸ਼ਾਅੱਲਾ ਤੁਸੀਂ ਆਪਣਾ ਕਰਦੇ ਹੋ। ਔਰ ਇਹ ਦੇਖੋ ਕਿੱਡਾ ਮੁਕੱਦਸ ਪੇਸ਼ਾ ਹੈ ਕਿ ਤੁਸੀਂ ਤਦਰੀਸ ਕਰਦੇ ਹੋ, ਤਾਲੀਮ ਦਿੰਦੇ ਹੋ, ਟੈਕਨੀਕਲ ਐਜੂਕੇਸ਼ਨ ਬੱਚਿਆਂ ਨੂੰ ਬਣਾ ਕੇ ਤਕਨੀਕੀ ਤੌਰ ਤੇ ਇੰਜੀਨੀਅਰ ਬਣਾ ਕੇ ਫਿਰ ਉਹਨਾਂ ਨੂੰ ਐਕਸਪੋਰਟ ਕਰਦੇ ਹੋ। ਨਾਲ ਮਾਸ਼ਾਅੱਲਾ ਤੁਹਾਡਾ ਲੈਦਰ ਦੀ ਗਾਰਮੈਂਟਸ ਦੀ ਵੀ ਐਕਸਪੋਰਟ ਹੈ। ਅੱਲਾਹ ਪਾਕ ਦਾ ਇਹਸਾਨ ਹੈ, ਯਾਨੀ ਰਿਜ਼ਕੇ ਹਲਾਲ ਬਿਹਤਰੀਨ ਕਮਾ ਰਹੇ ਹੋ। ਇਹ ਦੱਸੋ ਕਿ ਇਹ ਸ਼ਾਇਰੀ ਜਿਹੜੀ ਹੈ ਜੀ ਜੀ ਇਹ ਤੇ ਸਾਡੇ ਇੱਥੇ ਇਹ ਹੀ ਮੰਨਿਆ ਜਾਂਦਾ ਸਮਾਜੀ ਤੌਰ ਤੇ ਕਿ ਵਿਹਲਿਆਂ ਦਾ ਕੰਮ ਹੈ, ਜਿਹਨੂੰ ਹੋਰ ਕੋਈ ਕੰਮ ਨਹੀਂ ਉਹ ਸ਼ੇਰ ਸ਼ੂਰ ਲਿਖਣ ਲੱਗ ਪੈਂਦਾ। ਜੀ ਜੀ ਯਾਨੀ ਇਹਦੇ 'ਚ ਸਰ ਦਿਮਾਗ ਦਾ ਇੱਕ ਤੇ ਤਵੱਜੋ ਚਾਹੀਦੀ ਹੈ, ਜੀ ਫਰਾਗਤ, ਦਿਮਾਗ 'ਚ ਕੋਈ ਪਰੇਸ਼ਾਨੀ ਨਾ ਹੋਵੇ, ਫਿਰ ਹੀ ਖਿਆਲਾਤ ਖੂਬਸੂਰਤ ਆਉਂਦੇ ਨੇ ਨਾ ਜੀ। ਜੀ ਜੀ ਤੇ ਤੁਸੀਂ ਇਸ ਪਾਸੇ ਕਦੋਂ ਦੇ ਪਰਦੇ, ਤੁਹਾਡੇ ਅੰਦਰ ਦਾ ਜਿਹੜਾ ਸ਼ਾਇਰ ਹੈ ਉਹਦੇ ਨਾਲ ਤੁਹਾਡੀ ਕਦੋਂ ਮੁਲਾਕਾਤ ਹੋਈ, ਉਹ ਕਿਸ ਤਰ੍ਹਾਂ ਹੋਈ? ਮੈਂ ਚੁੱਕੇ ਅਰਜ਼ ਕੀਤਾ ਕਿ ਮੈਂ 11 ਸਾਲ ਦੀ ਉਮਰ ਦੇ ਵਿੱਚ ਹੀ ਸ਼ੇਖ ਸਾਦੀ ਵਗੈਰਾ ਨੂੰ ਪੜ੍ਹਿਆ। ਠੀਕ ਹੈ ਜੀ। ਉਹ ਜਿਹੜਾ ਸੀ ਨਾ ਇੱਕ ਵਿਜ਼ਡਮ ਔਰ ਵਿਜ਼ਨ ਜਿਹੜਾ ਨਾ ਉਹ ਇੱਕ ਆਪਣਾ ਸਾਹਮਣੇ ਖੁੱਲ ਗਈ ਜਿਸ ਵੇਲੇ ਗੱਲ ਜੀ, ਤੇ ਉਸ ਦੌਰਾਨ ਹੀ ਇੱਕ ਟੇਸਟ ਜਿਹੜਾ ਨਾ ਡਿਵੈਲਪ ਹੋ ਗਿਆ ਸ਼ਾਇਰੀ ਨੂੰ ਪੜ੍ਹਨ ਦਾ। ਵਾਹ ਵਾਹ। ਤੇ ਸ਼ਾਇਰੀ ਕਰਨ ਵਾਸਤੇ ਜ਼ਰੂਰੀ ਹੈਗਾ ਕਿ ਤੁਸੀਂ ਸ਼ਾਇਰ ਨੂੰ ਕਿਸੇ ਨੂੰ ਪੜ੍ਹੋ ਜਾਂ ਉਹਨੂੰ ਬਹੁਤ ਜ਼ਿਆਦਾ ਤੁਸੀਂ ਸੁਣੋ। ਵਾਹ ਵਾਹ। ਤੇ ਉਹ ਸੁਣਦਿਆਂ ਫਿਰ ਇਸ ਤੋਂ ਇਲਾਵਾ ਜਿਹੜਾ ਦਰਸੇ ਨਿਜ਼ਾਮੀ ਹੈਗਾ ਉਹਦੇ ਵਿੱਚ ਸ਼ਾਇਰੀ ਦਾ ਬਹੁਤ ਜ਼ਿਆਦਾ ਤਾਲੁਕ ਹੈਗਾ। ਬੜਾ ਫਾਰਸੀ ਔਰ ਅਰਬੀ ਸ਼ੁਆਰਾ ਨੂੰ ਪੜ੍ਹਾਇਆ ਜਾਂਦਾ ਹੈ ਜੀ। ਔਰ ਉਸ ਦੇ ਨਾਲ ਜਿਹੜਾ ਨਾ ਅਸਲ ਜਿਹੜਾ ਮੇਰਾ ਬਚਪਨ ਹੈਗਾ ਨਾ ਜੀ ਪਿੰਡ ਦਾ, ਮੈਂ ਪਿਓਰ ਪਿੰਡੂ ਬੰਦਾ। ਵਾਹ। ਅੱਜ ਵੀ ਮੈਂ ਸ਼ਾਮ ਨੂੰ ਦਿਨੇ ਸਾਰਾ ਦਿਨ ਮੈਂ ਟਾਈ ਲਾ ਕੇ ਵੀ ਫਿਰਦਾ ਰਹਾਂ ਨਾ ਜਾਂ ਕਿਧਰੇ ਗਿਆ ਹੋਵਾਂ ਤੇ ਮੈਂ ਰਾਤ ਨੂੰ ਮੈਂ ਅੱਜ ਵੀ ਤਹਿਮਤ ਬਣ ਕੇ ਸੌਣਾ। ਵਾਹ ਵਾਹ। ਠੀਕ ਹੈ ਜੀ। ਇਹ ਮੇਰਾ ਇੱਕ ਸੀਕ੍ਰੇਟ ਕਹਿ ਲਓ ਜਿਹੜਾ ਮੈਂ ਆਊਟ ਕਰ ਰਿਹਾ ਹਾਂ। ਪੰਜਾਬੀ ਡਰੈਸ ਆਪਣੀ ਪੰਜਾਬੀ ਰਹਿਤਲ ਦੇ ਨਾਲ ਜੁੜੇ ਹੋ ਅੱਜ ਜੀ। ਪਿਓਰ ਜਿਹੜਾ ਨਾ ਪਿੰਡੂ ਬੰਦਾ ਮੈਂ ਬੁਨਿਆਦੀ ਤੌਰ ਤੇ ਅੰਦਰੋਂ। ਮੈਂ ਪਿੰਡ ਦੇ ਵਿੱਚ ਰਹਿੰਦਿਆਂ ਹੋਇਆ ਮੈਂ ਚਾਚਿਆਂ ਬਾਬਿਆਂ ਨੂੰ ਸੁਣਿਆ, ਦਾਦੀਆਂ, ਤਾਈਆਂ, ਨਾਨਿਆਂ, ਫੁੱਫੜਾਂ ਨੂੰ ਜਿਹੜਾ ਨਾ ਮੈਂ ਮਿਲਿਆ, ਉਹਨਾਂ ਦੀ ਗੱਲਬਾਤ ਸੁਣੀ, ਉਹਨਾਂ ਦੇ ਜਿਹੜੇ ਪਿੰਡ ਦੇ ਮਸਾਇਲ ਹੁੰਦੇ ਸਨ ਉਹ ਚੁੱਕੇ ਮੇਰੇ ਦਾਦਾ ਜੀ ਚੌਧਰੀ ਸ਼ੇਰ ਮੁਹੰਮਦ ਦੇ ਕੋਲ ਜਿਹੜਾ ਨਾ ਬਹੁਤ ਬੈਠਕ ਲੱਗੀ ਰਹਿੰਦੀ ਸੀ ਮਾਸ਼ਾਅੱਲਾ। ਔਰ ਦੂਸਰੇ ਕਿ ਉਹ ਬਹੁਤ ਜ਼ਿਆਦਾ ਨਾ ਰੇਡੀਓ ਦੇ ਸੁਣਵਈਏ ਸਨ, ਬੜੇ ਆਲਾ ਕਿਸਮ ਲਿਸਨਰ ਸਨ। ਉਹ ਬ੍ਰਿਟਿਸ਼ ਆਰਮੀ ਦੇ ਸੋਲਜਰ ਸਨ। ਅੱਛਾ। ਉਹਨਾਂ ਦਾ ਐਸਾ ਟੇਸਟ ਸੀ ਕਿ ਉਹ ਮੈਂ ਬਚਪਨ ਦੇ ਵਿੱਚ ਬੈਠ ਕੇ ਉਹਨਾਂ ਦੇ ਕੋਲ ਨਿਜ਼ਾਮਦੀਨ ਹੋਰਾਂ ਨੂੰ ਸੁਣਿਆ ਔਰ ਦੀਗਰ ਜਿਹੜੇ ਸਕਾਫਤੀ ਪ੍ਰੋਗਰਾਮ ਸੀ ਉਹਨਾਂ ਨੂੰ ਸੁਣੀਦਾ ਸੀ, ਮਿਊਜ਼ਿਕ ਸੁਣੀਦਾ ਸੀ, ਦਾਨਿਸ਼ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਸੀ, ਖਬਰਾਂ ਜਿਹੜੀਆਂ ਨੇ ਉਹ ਸੁਣਨ ਨੂੰ ਮਿਲਦੀਆਂ ਸਨ। ਜਦਕਿ ਮੇਰੇ ਪਿੰਡ ਦੇ ਵਿੱਚ ਉਸ ਵੇਲੇ ਲਾਈਟ ਨਹੀਂ ਸੀਗੀ। 85 ਤੋਂ ਪਹਿਲੇ, ਸਨ 1985 ਤੋਂ ਪਹਿਲੇ ਮੇਰੇ ਪਿੰਡ ਦੇ ਕਿਸੇ ਵਸਨੀਕ ਨੇ ਟੀਵੀ ਨਹੀਂ ਸੀ ਵੇਖਿਆ ਹੋਇਆ ਜਾਂ ਲਾਈਟ ਦਾ ਬਲਬ ਆਪਣੇ ਪਿੰਡ ਜਗਦਾ ਨਹੀਂ ਸੀ ਵੇਖਿਆ ਹੋਇਆ। ਦੂਰ ਅਫਤਾਦਾ ਬਾਰਡਰ ਤੇ ਜੂ ਪਿੰਡ। ਤੇ ਉਹ ਜਿਹੜਾ ਰੇਡੀਓ ਸੀ ਉਹਦਾ ਵੀ ਬੜਾ ਹੱਥ ਸੀ। ਮੈਂ ਸਮਝਣਾ ਕਿ ਉਹਦੇ ਨਾਲ ਯਕੀਨਨ ਜਿਹੜਾ ਨਾ ਇੱਕ ਟੇਸਟ ਡਿਵੈਲਪ ਹੋਇਆ ਜਿਹੜਾ ਕਿ ਆਹਿਸਤਾ ਆਹਿਸਤਾ ਪਾਲਿਸ਼ਿੰਗ ਤੋਂ ਬਾਅਦ ਜਿਹੜਾ ਨਾ ਉਹ ਇੱਕ ਟਾਈਮ ਆਇਆ ਕਿ ਰੁਝਾਨ ਮੇਰਾ ਬਣਦਾ ਉਹ ਮੈਂ ਸ਼ਾਇਰੀ ਵਾਲੇ ਪਾਸੇ ਆ ਗਿਆ। ਵਾਹ। ਤੇ ਸਭ ਤੋਂ ਪਹਿਲਾ ਸ਼ੇਰ ਤੁਸੀਂ ਕਿਸ ਮੌਕੇ ਤੇ ਲਿਖਿਆ, ਕੀ ਹੋਇਆ, ਹਾਦਸਾਤੀ ਤੌਰ ਤੇ ਲਿਖਿਆ? ਜੀ ਮੈਂ ਜ਼ਰੂਰ ਇਤਫਾਕੀ ਤੌਰ। ਹਾਂਜੀ ਜੀ ਬਿਲਕੁਲ। ਸਾਡੇ ਪਾਕਿਸਤਾਨ ਦੇ ਇੱਕ ਸ਼ਾਇਰ ਬੜੇ ਅੱਛੇ ਔਰ ਮੀਆਂ ਬੀਵੀ ਦੋਨੋਂ
ਅਮੀਨ ਮਲਿਕ ਸਾਹਿਬ ਸਨ ਜੀ, ਔਰ ਉਹਨਾਂ ਦੀ ਬੇਗਮ ਰਾਣੀ ਮਲਿਕ, ਬਿਲਕੁਲ ਜੀ, ਇਹ ਦੋਨੋਂ ਤਸ਼ਰੀਫ ਲਿਆਏ 1998 ਦੇ ਵਿੱਚ ਸ਼ੱਕਰਗੜ੍ਹ ਤਸ਼ਰੀਫ ਲਿਆਏ। ਅੱਛਾ ਜੀ। ਔਰ ਮੈਂ ਉਹਨਾਂ ਨੂੰ ਇੰਗਲੈਂਡ ਤੋਂ ਆਏ ਸਨ ਤੇ ਮੈਂ ਉਹਨਾਂ ਨੂੰ ਪਿੰਡ ਵਿਖਾਉਣ ਵਾਸਤੇ ਨਾ ਆਪਣੇ ਪਿੰਡ ਬੈਰੋਵਾਲੀ ਲੈ ਗਿਆ। ਅੱਛਾ। ਸਾਰਾ ਅਸਾਂ ਪੂਰਾ ਟਾਂਗਾ ਭਰਿਆ ਉਸ ਵਕਤ, ਇੱਕ ਨਾਲ ਗੱਡੀ ਸੀ, ਇੱਕ ਗੱਡੀ ਫੜੀ ਤੇ ਅਸੀਂ ਕੋਈ 10 12 14 ਜੀ ਜਿਹੜੇ ਨੇ ਉਹ ਪਿੰਡ ਚਲੇ ਗਏ। ਔਰ ਪਿੰਡ ਦੇ ਵਿੱਚ ਜਾ ਕੇ ਤੇ ਮੈਂ ਉਹਨਾਂ ਨੂੰ ਕੋਸ਼ਿਸ਼ ਕੀਤੀ ਕਿ ਆਪਣੇ ਪਿੰਡ ਨੂੰ ਪਿਓਰ ਪਿੰਡ ਜਿਹੜਾ ਉਹ ਹੀ ਵਿਖਾਇਆ ਜਾਏ। ਮੈਂ ਮੰਜੇ ਡਾਏ, ਪੀੜੇ ਡਾਲੇ, ਨਾਲ ਛੰਨਿਆਂ ਦੇ ਵਿੱਚ ਉਹਨਾਂ ਨੂੰ ਲੱਸੀ ਪਿਲਾਈ, ਨਾਲ ਜਿਹੜਾ ਨਾ ਛਾਬੜੀਆਂ ਜਿਹੜੀਆਂ ਸੀ, ਦੇਸੀ ਮਾਹੌਲ ਸਾਰਾ, ਹਰ ਸ਼ੈ, ਫਿਰ ਪਿੰਡ ਉਹਨਾਂ ਨੂੰ ਸਾਰਾ ਫਰਾਇਆ। ਵਾਹ। ਮੱਝਾਂ, ਢੱਗੇ, ਗਾਵਾਂ, ਹੰਡਾਲੀਆਂ, ਪੰਜਾਲੀਆਂ, ਉਹ ਸਾਰਾ ਕੁਝ ਜਿਹੜਾ ਮੈਂ ਉਹਨਾਂ ਨੂੰ ਇਸ ਵਾਸਤੇ ਦੱਸਿਆ ਕਿ ਇਹਨਾਂ ਦਾ ਉਹ ਜਿਹੜਾ ਪਿਛੋਕੜ ਹੈ ਨਾ ਉਹ ਜ਼ਰਾ ਤਾਜ਼ਾ ਹੋ ਜੇ ਔਰ ਇਹਨਾਂ ਦੀਆਂ ਲਿਖਤਾਂ ਵਾਸਤੇ ਇਹਨਾਂ ਨੂੰ ਸਾਮਾਨ ਫਰਾਹਮ ਕਰ ਦਿੱਤਾ ਜਾਏ। ਹਾਂ, ਵਲਾਇਤੋਂ ਜੋ ਆਏ ਸਨ। ਜੀ ਜੀ, ਵਲਾਇਤੋਂ ਆਏ ਸਨ, ਲੇਕਿਨ ਉਹ ਬਹੁਤ ਵੱਡੇ ਪਿੰਡੂ ਸਨ ਉਹ ਵੀ। ਵਾਹ। ਅਮੀਨ ਮਲਿਕ ਸਾਹਿਬ ਜਿਹੜਾ ਵੱਡਾ ਪੰਜਾਬੀ ਜਿਹੜਾ ਨਾ ਉਹ ਘੱਟ ਲੋਕ ਹੋਣਗੇ, ਅੱਲਾਹ ਤਾਲਾ ਗਰੀਕ ਰਹਿਮਤ ਕਰੇ। ਆਮੀਨ। ਫਿਰ ਉਹਨਾਂ ਦੀ ਇਜਾਜ਼ ਦੇ ਵਿੱਚ ਹਕੀਮ ਅਰਸ਼ਦ ਸ਼ਹਿਜ਼ਾਦ ਸਾਹਿਬ ਸਾਡੇ ਸ਼ੱਕਰਗੜ੍ਹ ਦੇ ਇੱਕ ਬਜ਼ੁਰਗ ਸ਼ਾਇਰ ਨੇ ਜੀ, ਉਹਨਾਂ ਨੇ ਮੁਸ਼ਾਇਰਾ ਕਰਵਾਇਆ ਜੀ, ਔਰ ਉਸ ਮੁਸ਼ਾਇਰੇ ਦੇ ਵਿੱਚ ਪਹਿਲੀ ਦਫਾ ਮੈਂ ਵੀ ਇੱਕ ਜਿਹੜੀ ਨਾ ਉਹ ਕਣਕਾਂ ਦੇ ਨਾਂ ਦੀ ਨਜ਼ਮ ਸੀ, ਅੱਛਾ, ਮੈਂ ਉਹਦੇ ਤੋਂ ਆਗਾਜ਼ ਕੀਤਾ ਸੀ। ਬਾਕਾਇਦਾ ਮੁਸ਼ਾਇਰੇ ਦੇ ਵਿੱਚ ਜਿਹੜਾ ਪੜ੍ਹੀ ਹੈ ਮੈਂ ਉਹ ਪਹਿਲੀ ਪੜ੍ਹੀ ਸੀ। ਅੱਛਾ ਜੀ ਜੀ। ਤੇ ਉਸ ਤੋਂ ਬਾਅਦ ਫਿਰ ਅਗਲੇ ਉਸੇ ਹੀ ਸਾਲ ਜਿਹੜਾ ਮੈਂ ਜਿਹੜੀਆਂ ਚੀਜ਼ਾਂ ਅੱਗੋਂ ਲਿਖਦਾ ਰਿਹਾ ਉਹ ਫਿਰ ਅੱਗੋਂ ਜਿਹੜਾ ਨਾ ਸਟਾਰਟ ਹੋ ਗਿਆ ਤੇ ਉਹ ਅਲਹਮਦੁਲਿਲਾ ਅੱਜ ਵੀ ਮੈਂ ਤੁਹਾਨੂੰ ਫਿਰ ਚੇਟਕ ਲੱਗ ਗਈ। ਜੀ, ਚਟਕ ਲੱਗ ਗਈ। ਅੱਛਾ, ਇਹ ਦੱਸੋ ਮੇਰੇ ਹਜ਼ੂਰ ਕਿ ਉਹ ਕਣਕਾਂ ਨਜ਼ਮ ਯਾਦ ਜੇ ਜਿਹੜੀ? ਨਹੀਂ, ਉਹ ਮੈਂ ਇਸ ਵਕਤ ਨਹੀਂ ਸੁਣਾ ਸਕਾਂਗਾ, ਲੇਕਿਨ ਉਸੇ ਅਹਿਦ ਦੀ ਮੈਂ ਹੋਰ ਚੀਜ਼ ਤੁਹਾਨੂੰ ਕੋਈ ਚੀਜ਼ ਸੁਣਾ ਦਿੰਦਾ। ਮੈਂ ਗਜ਼ਲ ਪੇਸ਼ ਕਰ ਰਿਹਾ ਕਿ ਭਲਿਆ ਲੋਕਾ ਪੁੱਛਿਆ ਨਾ ਕਰ ਹਾਲ ਤੂੰ ਜਿੰਦ ਨਿਮਾਣੀ ਦਾ। ਭਲਿਆ ਲੋਕਾ ਪੁੱਛਿਆ ਨਾ ਕਰ ਹਾਲ ਤੂੰ ਜਿੰਦ ਨਿਮਾਣੀ ਦਾ, ਹਿਜਰੀ ਟਿੱਕਾ ਗਹਿਣਾ ਬਣਿਆ ਇਸ਼ਕੀ ਸੋਹਣ ਸੁਹਾਣੀ ਦਾ। ਵਾਹ। ਹਿਜਰੀ ਟਿੱਕਾ ਗਹਿਣਾ ਬਣਿਆ ਇਸ਼ਕੀ ਸੋਹਣ ਸੁਹਾਣੀ ਦਾ, ਤੇ ਕੰਧਾਂ ਕੋਠੇ ਛੱਤਾਂ ਵਿਹੜਾ ਆਲੇ ਮੱਥਾ ਚੰਨਾ ਕੀ। ਆਹਾ। ਕੰਧਾਂ ਕੋਠੇ ਛੱਤਾਂ ਵਿਹੜਾ ਆਲੇ ਮੱਥਾ ਚੰਨਾ ਕੀ, ਪੇਕੇ ਜਾਣਾ ਹੁੰਦਾ ਨਾ ਤੇ ਕੰਮ ਸੀ ਅੱਧੀ ਕਹਾਣੀ ਦਾ। ਵਾਹ ਵਾਹ ਵਾਹ। ਪੇਕੇ ਜਾਣਾ ਹੁੰਦਾ ਨਾ ਤੇ ਕੰਮ ਸੀ ਅੱਧੀ ਕਹਾਣੀ ਦਾ। ਤੇ ਸ਼ੇਰ ਸੁਣਿਆ ਜੀ ਕਿ ਮੈਂ ਇਹਦੇ ਵਿੱਚ ਡਾਕਟਰ ਸਾਹਿਬ ਕੋਸ਼ਿਸ਼ ਕੀਤੀ ਹੈ ਕਿ ਸਾਡੀ ਪਿੰਡ ਦੀ ਵਸੋਂ ਦੇ ਜਿਹੜੇ ਸਾਡੇ ਔਜ਼ਾਰ ਔਰ ਸਾਡੀਆਂ ਜਿਹੜੀਆਂ ਜ਼ਰੂਰਤ ਦੀਆਂ ਚੀਜ਼ਾਂ ਜਿਹੜੀਆਂ ਅਸੀਂ ਵਰਤਦੇ ਸਾਂ, ਘਰੇਲੂ ਇਸਤੇਮਾਲ ਦੀਆਂ, ਜਿਨ੍ਹਾਂ ਨੂੰ ਜਿਹੜੀਆਂ ਕਿ ਹੁਣ ਇਸਤੇਮਾਲ ਉਹਨਾਂ ਦਾ ਤਰਕ ਕੀਤਾ ਗਿਆ ਔਰ ਉਹ ਅਲਫਾਜ਼ ਜਿਹੜੇ ਤਰਕ ਹੋ ਗਏ ਨੇ ਪੰਜਾਬੀ ਦੇ, ਮੈਂ ਉਹਨਾਂ ਨੂੰ ਪਰੋਣ ਵਾਸਤੇ ਸ਼ਾਇਰੀ ਕੀਤੀ ਹੈ। ਮੇਰਾ ਮਕਸਦ ਹੀ ਸਿਰਫ ਇਹ ਹੈਗਾ ਕਿ ਉਹ ਅਲਫਾਜ਼ ਜਿਹੜੇ ਮੇਰੇ ਕੰਨ ਤੱਕ ਪਹੁੰਚੇ ਨੇ ਮੇਰੇ ਮਾਂ ਬਾਪ ਦੇ ਜ਼ੁਬਾਨ ਦੇ ਵਿੱਚੋਂ ਜਾਂ ਮੇਰੇ ਦਾਦੇ ਚਾਚੇ ਮਾਮਿਆਂ ਨਾਨਿਆਂ ਦੇ ਹੱਥ ਰਾਹੀਂ, ਉਹ ਮੈਂ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਿੰਦਾ ਰੱਖਾਂ। ਤੇ ਸ਼ੇਰ ਅਰਜ਼ ਕਰ ਰਿਹਾ ਕਿ ਨੇਣੀ ਤੇ ਕੜਵੰਜੀ ਖੁਖਰੂ ਚਾਟੀ ਲੱਸੀ ਰਿੜਕਣ ਨੂੰ। ਵਾਹ। ਨੇਣੀ ਤੇ ਕੜਵੰਜੀ ਖੁਖਰੂ ਚਾਟੀ ਲੱਸੀ ਰਿੜਕਣ ਨੂੰ, ਕੋੜਨੇ ਡਾਏ ਸਲਾਂਗੇ ਨੇਤਰ ਫੜਿਆ ਲੱਕ ਮਧਾਣੀ ਦਾ। ਵਾਹ 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 ਵਾਹ। ਇਹ ਤਮਾਮ ਜਿਹੜਾ ਨਾ ਜੀ ਮਧਾਣੀ ਔਰ ਉਹਦੇ ਮੁਤਲਕਾ ਜਿਹੜਾ ਨੇਤਰਾ ਵੀ ਦੱਸਿਆ, ਹਰ ਚੀਜ਼ ਉਹਦਾ ਹਰ ਪਾਰਟ ਜਿਹੜਾ ਨਾ ਮੈਂ ਇਹਦੇ ਵਿੱਚ ਪਰੋ ਦਿੱਤਾ ਹੈ। ਮਾਸ਼ਾਅੱਲਾ। ਤੇ ਉਖਲੀ ਮੋਲਾ ਤੇ ਗਡਿਆਲੀ ਧਾਰੀ ਡੀਵਟ ਚਿੱਕੂ ਜੀ। ਡੀਵਟ ਇੱਕ ਐਸਾ ਵੁਡਨ ਸਟੈਂਡ ਹੁੰਦਾ ਸੀ ਜਿਹੜਾ ਆਖਰੀ ਵਕਤ ਵਿੱਚ ਮਸਾਜਦ ਦੇ ਵਿੱਚ ਦੀਵਾ ਰੱਖਣ ਵਾਸਤੇ ਤੁਸੀਂ ਵੇਖਿਆ ਹੋਏਗਾ, ਇੱਕ ਸਟੈਂਡ ਹੁੰਦਾ ਸੀ 3 ਫੁੱਟ ਦਾ। ਉਹ ਇਹਦੇ ਵਿੱਚ ਜ਼ਰਾ ਅਨੋਖਾ ਸੀ ਲਫ਼ਜ਼, ਮੈਂ ਉਹਦਾ ਵੀ ਮੈਂ ਆਖਿਆ ਦੱਸਦੇ ਹਾਂ। ਉਖਲੀ ਮੋਲਾ ਤੇ ਗਡਿਆਲੀ ਧਾਰੀ ਡੀਵਟ ਚਿੱਕੂ ਜੀ, 74 ਵੇੜੇ ਬੋਲ ਬੁਲਾਰਾ ਚੁੱਲ੍ਹੇ ਤੇ ਚੁਲਿਆਣੀ ਦਾ। ਵਾਹ ਵਾਹ। 74 ਵੇੜੇ ਬੋਲ ਬੁਲਾਰਾ ਚੁੱਲ੍ਹੇ ਤੇ ਚੁਲਿਆਣੀ ਦਾ, ਸ਼ਾਇਰ ਤੇ ਫਨਕਾਰ ਲਿਖਾਰੀ ਰਚ ਨੇ ਰੈਤਲ ਸਾਹਦ ਦੇ। ਵਾਹ, ਬਹੁਤ ਅੱਛਾ, ਮਿਹਰਬਾਨੀ। ਸ਼ਾਇਰ ਤੇ ਫਨਕਾਰ ਲਿਖਾਰੀ ਰਚ ਨੇ ਰੈਤਲ ਸਾਹਦ ਦੇ, ਕਰਦਾ ਫਿਕਰ ਜੁਲਾਇਆ ਭੰਜਣ ਤੇਰਨ ਪੂਰੀ ਤਾਣੀ ਦਾ। ਵਾਹ, ਬਹੁਤ ਅੱਛਾ, ਬਹੁਤ ਸ਼ੁਕਰੀਆ, ਬਹੁਤ ਅੱਛਾ। ਕਿ ਕਰਦਾ ਫਿਕਰ ਜੁਲਾਇਆ ਭੰਜਣ ਤੇਰਨ ਪੂਰੀ ਤਾਣੀ ਦਾ। ਵਾਹ। ਤੇ ਚੇਤਾ ਕਰ ਖਾਂ ਜਿਹੜੀਆਂ ਰਾਤੀ ਦਾਦੀ ਕੋਲੋਂ ਸੁਣਦੇ ਸੀ। ਚੇਤਾ ਕਰ ਖਾਂ ਜਿਹੜੀਆਂ ਰਾਤੀ ਦਾਦੀ ਕੋਲੋਂ ਸੁਣਦੇ ਸੀ, ਹਾਲੀ ਤੀਕਰ ਯਾਦ ਹੈ ਮੈਨੂੰ ਇੱਕ ਇੱਕ ਹਰਫ ਕਹਾਣੀ ਦਾ।
ਤੇ ਅਰਜ਼ ਕਰ ਰਿਹਾ ਕਿ ਆਪਣੇ ਬਾਲ ਤੇ ਮਾਪੇ ਪਾਲੇ, ਜਗ ਦੀਆਂ ਸਹਿ ਸਹਿ ਗੱਲਾਂ ਸਹਿ। ਵਾਹ, ਇਹ ਐਸਾ ਇੱਕ ਵਾਕਿਆ ਜੀ ਮੇਰੇ ਗੁਆਂਢ ਦੇ ਵਿੱਚ ਇੱਕ ਐਸੀ ਖਾਤੂਨ ਮੁਹਤਰਮ, ਬੇਵਾ, ਜਵਾਨ, ਖੂਬਸੂਰਤ, ਬੱਚਿਆਂ ਦੀ ਮਾਂ, ਔਰ ਭਰਾ ਕੋਈ ਨਹੀਂ, ਤੇ ਆਪਣੇ ਮਾਂ-ਬਾਪ ਨੂੰ ਵੀ ਨਾਲ ਹੀ ਰੱਖਿਆ ਹੋਇਆ, ਔਰ ਪੇਸ਼ਾ ਉਹਦਾ ਕੀ ਸੀ ਕਿ ਲੋਕਾਂ ਦੇ ਰਿਸ਼ਤੇ ਕਰਵਾਉਂਦੀ ਸੀ। ਤੇ ਬਾਇਫਤ, ਸਭ ਤੋਂ ਬੜੀ ਬਾਤ ਹੈ ਕਿ ਬਾਇਫਤ, ਬਾਇਸਮਤ ਜਿਹੜੀ ਹੈ ਨਾ, ਤੇ ਉਹਦੇ ਉੱਤੇ ਸ਼ੇਰ ਹੈਗਾ ਕਿ ਆਪਣੇ ਬਾਲ ਤੇ ਮਾਪੇ ਪਾਲੇ, ਜਗ ਦੀਆਂ ਸਹਿ ਸਹਿ ਗੱਲਾਂ ਸਹਿ, ਤੇ ਰੋ ਰੋ ਰਾਤ ਰੰਡੇਪਾ, ਰੁੜਦਾ ਰਿਸ਼ਤੇ ਰੋਜ਼ ਕਰਾਣੀ ਦਾ। ਰੋ ਰੋ ਰਾਤ ਰੰਡੇਪਾ, ਰੁੜਦਾ ਰਿਸ਼ਤੇ ਰੋਜ਼ ਕਰਾਣੀ ਦਾ। ਤੇ ਹਾੜੀ ਪੁੱਗੀ ਬੋਲ ਪਨੀਚਾ, ਜੱਟ ਦਾ ਹੁੱਕਾ ਮੰਜੇ ਨਾਲ। ਵਾਹ ਵਾਹ, ਹਾੜੀ ਪੁੱਗੀ ਬੋਲ ਪਨੀਚਾ, ਜੱਟ ਦਾ ਹੁੱਕਾ ਮੰਜੇ ਨਾਲ। ਚੋਪੜ ਟਾਪ ਤੰਦੂਰੀ ਚਸਕਾ, ਅੰਬ ਚਲੂਸੇ ਮਾਣੀ ਦਾ। ਤੇ ਯਾਰ ਅਨੀਸ ਦੇ ਬਖਤਾਰਸ ਕਰ ਰਿਹਾ ਕਿ ਯਾਰ ਅਨੀਸ ਦੇ ਵਿਹੜੇ ਜਿੰਦੜੀ, ਕੌੜੇ ਸਾਤੇ ਹੁੰਦੇ ਰੇ। ਯਾਰ ਅਨੀਸ ਦੇ ਵਿਹੜੇ ਜਿੰਦੜੀ, ਕੌੜੇ ਸਾਤੇ ਹੁੰਦੇ ਰੇ। ਕੱਲ ਵੀ ਅਜੇ ਸਿਆਪਾ ਕੀਤਾ, ਕਿਸਮਤ ਖਸਮਾਂ ਖਾਣੀ ਦਾ। ਭਲਿਆ ਲੋਕਾ ਪੁੱਛਿਆ ਨਾ ਕਰ ਹਾਲ, ਤੂੰ ਜਿੰਦ ਨੂੰ ਮਾਣੀ ਦਾ। ਹਿਜਰੀ ਟਿੱਕਾ ਗਹਿਣਾ ਬਣਿਆ, ਇਸ਼ਕੀ ਸੋਹਣ ਸਵਾਣੀ ਦਾ। ਮਾਸ਼ਾ ਅੱਲਾਹ, ਮਾਸ਼ਾ ਅੱਲਾਹ। ਹਜ਼ੂਰ, ਬੜਾ ਹੀ ਦਿਲ ਖੁਸ਼ ਹੋਇਆ ਅੱਜ। ਨਾ ਸਿਰਫ ਆਪਣਾ ਬਾਲਪੁਣਾ ਯਾਦ ਆਇਆ, ਬਲਕਿ ਮੇਰੇ ਜਿੰਨੇ ਪਿਆਰੇ ਵੇਖਣ ਵਾਲੇ ਮੇਰੀ ਉਮਰ ਦੇ ਨੇ, ਤੁਹਾਡੀ ਉਮਰ ਦੇ ਨੇ, ਉਹਨਾਂ ਸਾਰਿਆਂ ਨੂੰ ਤੁਸੀਂ ਉਹਨਾਂ ਦਾ ਬਚਪਨ ਯਾਦ ਕਰਾਤਾ। ਔਰ ਸਾਡਾ ਪਿਛੋਕੜ, ਸਾਡੇ ਦੇਸ਼ ਪੰਜਾਬ ਦੀ ਜਿਹੜੀ ਕਲਾਸੀਕਲ ਸ਼ਕਲ ਸੀ ਜੀ ਜੀ, ਉਹਦੇ ਬੜੇ ਹੀ ਪਿਆਰੇ ਝਲਕਾਰੇ ਅਸੀਂ ਤੁਹਾਡੇ ਇੱਕ ਇੱਕ ਅੱਖਰ 'ਚ ਵੇਖੇ ਨੇ। ਅੱਛਾ, ਮੈਨੂੰ ਇਹ ਦੱਸੋ ਕਿ ਇੰਨੀ ਖੂਬਸੂਰਤ ਤੁਸੀਂ ਸ਼ਾਇਰੀ ਉਚਾਰਦੇ ਹੋ, ਕਿਸੇ ਦੇ ਸ਼ਾਗਿਰਦ ਵੀ ਬਕਾਇਦਾ ਹੋਏ ਤੁਸੀਂ? ਮੈਂ ਅਲਹਮਦੁਲਿਲਾ ਜੀ, ਮੈਨੂੰ ਬਸ਼ੀਰ ਬਾਵਾ ਸਾਹਿਬ ਦਾ ਥਾਪੜਾ ਜਿਹੜਾ ਨਾ ਉਹ ਮਿਲਿਆ ਹੋਇਆ। ਅੱਛਾ ਅੱਛਾ, ਉਹ ਮੇਰੇ ਐਸੇ ਬਜ਼ੁਰਗ ਸਨ ਜਿਨ੍ਹਾਂ ਦੇ ਨਾਲ ਮੈਂ ਮੁਸ਼ਾਵਰਤ ਗਾਹੇ ਬਗਾਹੇ ਕਰਦਾ ਰਿਹਾ ਜੀ ਜੀ, ਔਰ ਉਹਨਾਂ ਕੋਲੋਂ ਮੈਨੂੰ ਇਹ ਫੈਜ਼ ਜ਼ਰੂਰ ਮਿਲਿਆ ਕਿ ਮੈਨੂੰ ਉਹਨਾਂ ਨੇ ਲਫ਼ਜ਼ ਦੀ ਹੁਰਮਤ ਔਰ ਅੱਖਰ ਦੀ ਜਿਹੜੀ ਵੰਡ ਹੈ ਨਾ, ਉਹ ਉਹਨਾਂ ਨੇ ਮੈਨੂੰ ਸਮਝਾਈ। ਔਰ ਬੇਸ਼ੁਮਾਰ ਚੀਜ਼ਾਂ ਉਹ ਸਨ ਜਿਹੜੀਆਂ ਉਹਨਾਂ ਨੇ, ਇੱਕ ਵਕਤ ਸੀ ਜਦੋਂ ਉਹਨਾਂ ਮੈਨੂੰ ਪਹਿਲੀ ਦਫਾ ਹੀ ਸੁਣਿਆ ਸ਼ੱਕਰਗੜ੍ਹ ਦੇ ਵਿੱਚ, ਤੇ ਉਹਨਾਂ ਮੈਨੂੰ ਫਰਮਾਇਆ ਸੀ ਕਿ ਅੱਜ ਤੋਂ ਬਾਅਦ ਮੁੰਡਿਆ, ਅੱਜ ਤੋਂ ਬਾਅਦ ਤੂੰ ਵਾਰਿਸ ਸ਼ਾਹ ਨੂੰ ਨਾ ਪੜ੍ਹਨਾ, ਨਾ ਤੂੰ ਸ਼ਿਵ ਕੁਮਾਰ ਨੂੰ ਪੜ੍ਹਨਾ, ਨਾ ਤੂੰ ਮੀਆਂ ਮੁਹੰਮਦ ਬਖਸ਼ ਨੂੰ ਪੜ੍ਹਨਾ, ਔਰ ਨਾ ਤੂੰ ਬੁੱਲੇ ਸ਼ਾਹ ਨੂੰ ਪੜ੍ਹਨਾ। ਵਾਹ! ਮੈਂ ਕਿਹਾ ਹਜ਼ੂਰ ਇਹ ਕੀ ਕਹਿ ਰਹੇ ਹੋ? ਉਹਨਾਂ ਕਿਹਾ ਮੈਂ ਤੈਨੂੰ ਗੱਲ ਦੀ ਸਮਝ ਬਾਅਦ ਚ ਆਏਗੀ, ਪਹਿਲੇ ਤੂੰ ਆਪਣੀ ਕਮ ਅਜ਼ ਕਮ ਇੱਕ ਕਿਤਾਬ ਮੁਕੰਮਲ ਕਰ ਲੈ, ਫਿਰ ਉਸ ਤੋਂ ਬਾਅਦ ਕਿਸੇ ਇਸ ਬਜ਼ੁਰਗ ਨੂੰ ਪੜ੍ਹਨਾ, ਕਿਉਂਕਿ ਤੇਰਾ ਰੰਗ ਆਪਣਾ ਠੀਕ ਲੱਗਦਾ ਮੈਨੂੰ, ਲਿਹਾਜ਼ਾ ਪਹਿਲੇ ਉਹਦੇ ਚ ਕੰਮ ਕਰ ਲੈ। ਵਾਹ ਵਾਹ, ਤੇ ਫਿਰ ਉਸ ਤੋਂ ਬਾਅਦ ਜਿਹੜਾ ਨੇ ਇਹਦਾ ਮੁਤਾਲਿਆ ਕਰੀ। ਤੇਰੀ ਇਨਫਰਾਦੀਅਤ ਜਿਹੜੀ ਉਹ ਕਿਤੇ ਖੜਾ ਚ ਨਾ ਜਾਏ। ਜੀ ਜੀ, ਇਹ ਉਹਨਾਂ ਦਾ ਮਤਲਬ ਜੀ, ਉਹਨਾਂ ਦਾ ਇਹ ਮਤਲਬ ਸੀ। ਇਹ ਮੇਰੇ ਵਾਸਤੇ ਉਹਨਾਂ ਦਾ ਜਿਹੜਾ ਨਾ ਉਹ ਬੜਾ ਵੱਡਾ ਸਰ ਜੀ ਜੀ ਅਸਾਤਜ਼ਾ ਦਾ ਫਿਰ ਸਰ ਐਸਾ ਹੀ ਜ਼ਬਰਦਸਤ ਲਾਈਨ ਤੇ ਉੱਤੇ ਉਹਨਾਂ ਤੁਹਾਨੂੰ ਤੋੜ ਦਿੱਤਾ। ਜੀ ਜੀ। ਅੱਛਾ, ਆਪਣੇ ਜਿਹੜੇ ਤੁਹਾਡੇ ਉਸਤਾਦ ਸਨ ਉਹ ਸਿਆਲਕੋਟ ਦੇ ਸਨ ਜਾਂ ਪਿੱਛੋਂ ਤੁਹਾਡੇ ਗ੍ਰਾਂ ਦੇ? ਨਹੀਂ, ਸ਼ੇਖੂਪੁਰਾ ਦੇ। ਅੱਛਾ, ਤੇ ਉਹਨਾਂ ਦਾ ਵੀ ਕੋਈ ਅਨਾਇਤ ਕਰੋ ਨਾ, ਤਬਰਕਨ ਜੇ ਕੋਈ ਯਾਦ ਹੈ ਜੇ ਤੇ। ਸਰ ਉਹਨਾਂ ਦਾ ਤੇ ਮੈਂ ਜ਼ਰੂਰ ਜਨਾਬ ਪੇਸ਼ ਕਰਾਂਗਾ। ਉਹ ਤੇ ਇੰਜ ਦੇ ਸਨ ਕਿ ਦਿਲ ਕਰਦਾ ਸੀ ਤੇ ਸਾਹਮਣੇ ਕਿੱਕਰ ਹੈਗਾ ਤੇ ਉਹਦੇ ਨਾਲ ਗੱਲਾਂ ਕਰਨ ਲੱਗ ਪੈਂਦੇ ਸਨ ਸ਼ਾਇਰੀ ਚ। ਅੱਲਾਹ, ਜੇ ਉਹਨਾਂ ਨੂੰ ਕੋਈ ਬੱਦਲ ਨਜ਼ਰ ਆ ਗਿਆ ਤੇ ਉਹਦੇ ਨਾਲ ਗੱਲਾਂ, ਬਲਕਿ ਗਜ਼ਲ ਨਾਲ ਗੱਲਾਂ ਕਰਨ ਲੱਗ ਪੈਂਦੇ ਸਨ। ਤੇ ਗਜ਼ਲ ਨਾਲ ਗੱਲਾਂ ਕਿਸ ਤਰ੍ਹਾਂ ਕਰਦੇ ਸਨ ਉਹ ਮੈਂ ਜ਼ਰੂਰ ਪੇਸ਼ ਕਰਾਂਗਾ। ਕਿ ਉਸਤਾਦ ਉਹਦੀ ਫਰਮਾਉਂਦੇ ਸਨ ਕਿ 10 ਗਜ਼ਲੇ ਖਾਕੀਏ ਪਰੀਏ, ਉਸ ਕਿਆ ਮੈਂ ਦੋਵੇਂ। ਵਾਹ 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 ਵਾਹ, 10 ਗਜ਼ਲੇ ਖਾਕੀਏ ਪਰੀਏ, ਉਸ ਕਿਆ ਮੈਂ ਦੋਵੇਂ। ਮਿਸਰੀਏ ਜਾਂ ਕੱਚ ਗਰੀਏ, ਉਸ ਕਿਆ ਮੈਂ ਦੋਵੇਂ। ਕਿਆ ਬਾਤ। ਮਿਸਰੀਏ ਜਾਂ ਕੱਚ ਗਰੀਏ, ਉਸ ਕਿਆ ਮੈਂ ਦੋਵੇਂ। ਤੇ ਕੇਸਰ ਰੰਗੀਏ ਚੋ ਚੋ ਕਰ ਦੀਏ, ਨਾਰੰਗੀਏ ਰਸ ਭਰੀਏ। ਕੇਸਰ ਰੰਗੀਏ ਚੋ ਚੋ ਕਰ ਦੀਏ, ਨਾਰੰਗੀਏ ਰਸ ਭਰੀਏ। 10 ਖੱਟੀ ਜਾਂ ਸ਼ਹਿਦ ਭਰੀਏ, ਉਸ ਕਿਆ ਮੈਂ ਦੋਵੇਂ। ਕਿਆ ਬਾਤ, 10 ਕਿਆ ਬਾਤ ਹੈ ਸਰ, ਕਿਆ ਬਾਤ। ਜਾਂ ਸ਼ਹਿਦ ਭਰੀਏ,
ਉਸ ਕਿਹਾ ਮੈਂ ਦੋਵੇਂ, ਤੇ ਜਿਸਮ ਤੇਰੇ ਦੀਆਂ ਅੰਬਰੀ ਮਹਿਕਾਂ ਨਸ਼ਾ ਚੜਾਇਆ ਮੈਨੂੰ। ਵਾਹ ਵਾਹ। ਜਿਸਮ ਤੇਰੇ ਦੀਆਂ ਅੰਬਰੀ ਮਹਿਕਾਂ ਨਸ਼ਾ ਚੜਾਇਆ ਮੈਨੂੰ, ਸੁੰਬਲੇ ਜਾਂ ਦਾਖ ਹਰੀਏ। ਉਸ ਕਿਹਾ ਮੈਂ ਦੋਵੇਂ। ਆਹਾ। ਸੁੰਬਲੇ ਜਾਂ ਦਾਖ ਹਰੀਏ। ਉਸ ਕਿਹਾ ਮੈਂ ਦੋਵੇਂ ਜੀ। ਤੇ ਆਪ ਫਰਮਾਉਂਦੇ ਨੇ ਕਿ ਤੇਰੇ ਬੂਏ ਅੱਗੇ ਪਰਦਾ ਹੈ ਜਾਂ ਖੁੱਲੀਆਂ ਛੂਟਾਂ। ਵਾਹ ਵਾਹ। ਆਪ ਦਾ ਅੰਦਾਜ਼ ਸੀ ਕਿ ਤੇਰੇ ਬੂਏ ਅੱਗੇ ਪਰਦਾ ਹੈ ਜਾਂ ਖੁੱਲੀਆਂ ਛੂਟਾਂ, 10 ਘਾਰੇ ਜਾਂ 12 ਦਰੀਏ। ਉਸ ਕਿਹਾ ਮੈਂ ਦੋਵੇਂ। ਵਾਹ ਵਾਹ। 10 ਘਾਰੇ ਜਾਂ 12 ਦਰੀਏ। ਉਸ ਕਿਹਾ ਮੈਂ ਦੋਵੇਂ। ਤੇ ਸ਼ੇਰ ਅਰਜ਼ ਕਰ ਰਿਹਾ ਕਿ ਤੈਂ ਤੇ 7 ਰੰਗ ਕਿਕਲੀ ਪਾ ਕੇ ਅੱਖੀਆਂ ਨੂੰ ਚੁੰਦਿਆਵਣ। ਆਹਾ। ਤੈਂ ਤੇ 7 ਰੰਗ ਕਿਕਲੀ ਪਾ ਕੇ ਅੱਖੀਆਂ ਨੂੰ ਚੁੰਦਿਆਵਣ, ਮਖਮਲੇ ਜਾਂ ਅਸਲ ਜ਼ਰੀਏ। ਉਸ ਕਿਹਾ ਮੈਂ ਦੋਵੇਂ। ਤੇ ਸਾਲਾਂ ਖਾਣੀ ਉਮਰ ਤੇਰੀ ਜਾਂ ਹੈ ਦਿਸ ਤੇ ਪੱਖ ਤੇਰੀ। ਆਹਾ। ਸਾਲਾਂ ਖਾਣੀ ਉਮਰ ਤੇਰੀ ਜਾਂ ਹੈ ਦਿਸ ਤੇ ਪੱਖ ਤੇਰੀ, 10 ਅਲੜ ਜਾਂ ਜੋਤ ਭਰੀ ਹੈ। ਆਹਾ। ਉਸ ਕਿਹਾ ਮੈਂ ਦੋਵੇਂ। ਤੇ ਹੁਸਨ ਤੇਰਾ ਸੋਨੇ ਦੀ ਰੀਣੀ। ਵਾਹ। ਹੁਸਨ ਤੇਰਾ ਸੋਨੇ ਦੀ ਰੀਣੀ, ਕਾੜ ਕੜੀ ਸੁਨਿਆਰੇ। ਵਾਹ। ਹੁਸਨ ਤੇਰਾ ਸੋਨੇ ਦੀ ਰੀਣੀ, ਕਾੜ ਕੜੀ ਸੁਨਿਆਰੇ, 10 ਖੋਟੀ ਜਾਂ ਟੂੰਬ ਖਰੀ ਹੈ। ਉਸ ਕਿਹਾ ਮੈਂ ਦੋਵੇਂ। ਤੇ ਰੀਝ ਤੇਰੀ ਵਿੱਚ ਲੋਰ ਧਮਾਲਾਂ ਪਾ ਕੇ ਸੱਦਿਆ ਬਾਵੇ, 10 ਜਿੱਤੀ ਜਾਂ ਪ੍ਰੀਤ ਹਰੀ ਹੈ। ਉਸ ਕਿਹਾ ਮੈਂ ਦੋਵੇਂ। ਵਾਹ ਵਾਹ। ਬਹੁਤ ਸ਼ੁਕਰੀਆ ਜੀ। ਲੋ ਜੀ ਪਿਆਰਿਓ, ਸਾਡੇ ਅੱਜ ਦੇ ਉਚੇਚੇ ਪ੍ਰਾਹੁਣੇ ਜਨਾਬੇ ਤਾਰਕ ਉਨੀਸ ਸਾਹਿਬ ਬੜੀ ਖੂਬਸੂਰਤੀ ਦੇ ਨਾਲ ਆਪਣੇ ਉਸਤਾਦ ਮੁਹਤਰਮ ਦੀ ਗਜ਼ਲ ਸੁਣਾ ਰਹੇ ਸਨ। ਔਰ ਗਜ਼ਲ ਵੀ ਗਜ਼ਲ ਦੇ ਉੱਤੇ ਲਿਖੀ ਹੋਈ ਹੈ ਬਸ਼ੀਰ ਬਾਵਾ ਸਾਹਿਬ ਨੇ। ਮੈਨੂੰ ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਮਰਹੂਮ ਮਗਫੂਰ ਦੇ 2 ਸ਼ੇਰ ਯਾਦ ਆ ਗਏ ਨੇ, ਉਹ ਵੀ ਗਜ਼ਲ ਤੇ ਹੀ ਨੇ। ਬਾਬਾ ਜੀ ਨੇ ਲਿਖਿਆ ਸੀ ਕਿ ਆਵੇ ਨਾਲ ਖਿਆਲ ਕਿਸੇ ਦੇ, ਜਦੋਂ ਖਿਆਲ ਗਜ਼ਲ ਦਾ। ਵਾਹ। ਹੁਸਨ ਜਮਾਲ ਕਿਸੇ ਦਾ ਬਣਦਾ, ਹੁਸਨ ਜਮਾਲ ਗਜ਼ਲ ਦਾ। ਆਹਾ। ਤੇ ਲਫ਼ਜ਼ ਬਣਨ ਕੰਨਾਂ ਦੇ ਬੁੰਦੇ, ਮਿਸਰੇ ਹਾਰ ਗਲਾਂ ਦੇ। ਆਹਾ। ਦੇਨ ਤਬੀਅਤ ਦੇ ਤਾਜ ਜਿਸਦਮ, ਸੋਨਾ ਢਾਲ ਗਜ਼ਲ ਦਾ। ਆਹਾ। ਆਓ ਇੱਕ ਵਾਰੀ ਫੇਰ ਚਲੀਏ ਆਪਣੇ ਪ੍ਰਾਹੁਣੇ ਵੱਲ ਤੇ ਉਹਨਾਂ ਤੋਂ ਕੁਝ ਹੋਰ ਗੱਲਾਂ ਪੁੱਛੀਏ। ਅੱਛਾ ਹਜ਼ੂਰ, ਮਾਸ਼ਾਅੱਲਾ ਬਹੁਤ ਸਾਰੇ ਰਸਾਇਲ ਔਰ ਜਰਾਇਦ ਦੇ ਵਿੱਚ ਤੁਸੀਂ ਛਪਦੇ ਰਹੇ। ਅਸੀਂ ਤੁਹਾਡੀਆਂ ਤਹਿਰੀਰਾਂ ਨਸਰੀ ਕੀ ਤੇ ਸ਼ੇਰੀ ਕੀ, ਉਹਨਾਂ ਤੋਂ ਮਹਿਜ਼ੂਜ਼ ਵੀ ਹੁੰਦੇ ਰਹੇ, ਮੁਸਤਫੀਜ਼ ਵੀ ਹੁੰਦੇ ਰਹੇ। ਬਹੁਤ ਸ਼ੁਕਰੀਆ। ਹੁਣ ਥੋੜੀ ਦੇਰ ਪਹਿਲੇ ਹੀ ਹੁਣ ਤੁਹਾਡੀ ਇੱਕ ਬੜੀ ਪਿਆਰੀ ਕਿਤਾਬ ਵੀ ਆਈ ਹੈ, ਚੀਚ ਵਹੁਟੀਆਂ, ਉਹਦਾ ਤੁਸੀਂ ਨਾਂ ਰੱਖਿਆ। ਜੀ ਜੀ। ਇਹ ਚੀਚ ਵਹੁਟੀਆਂ ਜਿਹੜਾ ਨਾ ਜੀ, ਇਹ ਤੇ ਚਲੋ ਸਾਨੂੰ ਹੀ, ਤੁਹਾਨੂੰ ਪਤਾ ਹੈ ਕਿ ਉਹ ਨਿੱਕੀ ਨਿੱਕੀਆਂ ਲਾਲ ਜਿਹਾ ਰੰਗ ਦੀਆਂ ਛੋਟੇ ਜਿਹੇ ਨਾ ਜੀ ਕੀੜੇ ਜਿਹੇ ਹੁੰਦੇ ਸਨ, ਉਹ ਜ਼ਮੀਨ ਤੇ ਫਿਰਦੇ, ਉਹਨਾਂ ਨੂੰ ਅਸੀਂ ਚੀਚ ਵਹੁਟੀਆਂ ਦੇ। ਸਾਡੇ ਅੱਜ ਕੱਲ੍ਹ ਦੇ ਜਿਹੜੇ ਧੀਆਂ ਪੁੱਤਰ ਨੇ ਜੀ ਜੀ, ਉਹਨਾਂ ਨੂੰ ਤੇ ਸਾਰੇ ਚੀਜ਼ਾਂ ਪਤਾ ਨਹੀਂ। ਤੁਹਾਡੀ ਕਾਵਿਸ਼ ਨੂੰ ਸਲਾਮ ਹੈ ਕਿ ਤੁਸੀਂ ਉਹ ਭੁੱਲੇ ਬਿਸਰੇ ਔਰ ਮਤਰੂਕ ਸ਼ਬਦ ਜਿਹੜੇ ਨੇ ਉਹ ਵਾਪਸ ਜ਼ਿੰਦਾ ਕਰ ਰਹੇ ਹੋ, ਰਿਵਾਈਵ ਕਰ ਰਹੇ ਹੋ ਆਪਣੀ ਸਾਰੀ ਸੁਖਨ ਦੇ ਵਿੱਚ, ਸ਼ਾਇਰੀ ਦੇ ਵਿੱਚ, ਆਪਣੇ ਅਦਬ ਦੇ ਵਿੱਚ। ਮੈਂ ਸਮਝਣਾ ਕਿ ਜਿਹੜੀ ਜ਼ੁਬਾਨ ਮੈਂ ਆਪਣੇ ਕੰਨਾਂ ਨਾਲ ਸੁਣੀ ਹੈ ਨਾ ਬਜ਼ੁਰਗਾਂ ਕੋਲੋਂ, ਮੈਂ ਉਹਨੂੰ ਵਿਸਰਦਾ ਮੈਂ ਨਹੀਂ ਵੇਖ ਸਕਦਾ। ਕੀ ਬਾਤ। ਸਭ ਤੋਂ ਪਹਿਲਾ ਜਿਹੜਾ ਮਕਸਦ ਹੈ ਉਹ ਇਹ ਹੈਗਾ। ਦੂਸਰੀ ਬਾਤ ਹੈਗੀ ਹੈ ਕਿ ਮੈਂ ਕੋਈ ਬਾਹਰੋਂ ਕੋਈ ਕਿਸੇ ਚੌਥੇ 10ਵੇਂ ਮੁਲਕ ਚੋਂ ਲੈ ਕੇ ਤੇ ਨਹੀਂ ਜ਼ੁਬਾਨ ਆਇਆ। ਇਸੇ ਪੰਜਾਬ ਦੇ, ਇਸੇ ਧਰਤੀ ਦੇ ਮੈਂ ਇਹ ਸਾਬਤ ਕਰਨਾ ਚਾਹੁੰਦਾ ਕਿ ਹਾਲੀ ਵੀ ਸਾਡੇ ਕੋਨੇ ਖੁਦਰੇ ਮੁਲਕ ਦੇ ਮਜ਼ਾਫਾਤ ਦੇ ਵਿੱਚ ਇਹ ਜ਼ੁਬਾਨ ਹਾਲੀ ਜ਼ਿੰਦਾ ਹੈ। ਠੀਕ ਹੈ। ਮੈਂ ਖੁਦ, ਮੇਰੀ ਸਾਰਾ ਕੰਮ ਕਿਤਾਬੀ ਨਹੀਂ ਹੈਗਾ, ਮੇਰਾ ਇਕਤਸਾਬੀ ਔਰ ਮੇਰਾ ਜਿਹੜਾ ਨਾ ਮਿੱਟੀ ਨਾਲ ਜੁੜਤ ਵਾਲਾ ਕੰਮ ਹੈਗਾ। ਮੈਂ ਆਪਣੀ ਮਿੱਟੀ ਤੋਂ ਸਾਰੇ ਲਫ਼ਜ਼ ਲੈਣਾ। ਮੈਨੂੰ ਹਾਲੀ ਕੁਦਰਤ ਹਾਸਲ ਹੈ, ਅੱਲਾਹ ਤਾਲਾ ਦਾ ਇਹ ਸ਼ੁਕਰ ਹੈ ਕਿ ਮੈਨੂੰ ਕੋਈ ਲਫ਼ਜ਼ ਨਵਾਂ ਵੀ ਆਪਣਾ ਥੋੜਾ ਬਹੁਤਾ ਉਹਨੂੰ ਤਰੋੜ ਮਰੋੜ ਕੇ, ਜਿਹੜਾ ਕਿ ਅਸੀਂ ਹੱਕ ਰੱਖਨੇ, ਅਹਲੇ ਜ਼ੁਬਾਨ ਜਿਹੜੇ ਨੇ ਉਹ ਹੱਕ ਰੱਖਦੇ ਨੇ ਕਿ ਕਿਸੇ ਲਫ਼ਜ਼ ਨੂੰ ਆਪਣੀ ਜ਼ਰੂਰਤ ਦੇ ਮੁਤਾਬਕ ਥੋੜਾ ਬਹੁਤਾ 19-20 ਉਹ ਕਰ ਸਕਦੇ ਨੇ, ਔਰ ਅਸੀਂ ਕਰ ਲੈਂਦੇ ਹਾਂ। ਠੀਕ ਹੈ। ਜਿਵੇਂ ਪੀਰ ਵਾਰਿਸ ਸ਼ਾਹ ਸੈਯਦ ਵਰਗੇ
ਮਲਕ ਸ਼ੁਆਰਾ ਨੇ ਕੀਤਾ ਜੀ ਜੀ ਐਸਾ ਉਹਨਾਂ ਨੇ ਕੀਤਾ ਰਦੀਫ ਕਾਫੀਏ ਤਰੋੜੇ ਮਰੋੜੇ ਨੇ, ਜਦ ਕਿ ਮੈਨੂੰ ਉਹਦੀ ਵੀ ਜ਼ਰੂਰਤ ਨਹੀਂ ਪਈ। ਮੈਨੂੰ ਪਿਓਰ ਸਾਰੇ ਦੇ ਸਾਰੇ ਲਫ਼ਜ਼ ਜਿਹੜੇ ਨਾ ਆਪਣੀ ਵਸੋਂ ਦੇ ਵਿੱਚੋਂ, ਆਪਣੀ ਰਹਿਤਲ ਦੇ ਵਿੱਚੋਂ ਜਿਹੜੇ ਨੂੰ ਮਿਲਦੇ ਨੇ, ਤੇ ਮੈਂ ਉਹਨਾਂ ਨੂੰ ਫਿਲਹਾਲ ਜਿਹੜਾ ਨੂੰ ਇਸਤੇਮਾਲ ਕਰੀ ਜਾਣੇ। ਜਦੋਂ ਮੁੱਕਣਗੇ ਉਦੋਂ ਵੇਖਾਂਗੇ ਕਿ ਅਸੀਂ ਬਾਹਰ ਦੂਜੀਆਂ ਜ਼ਬਾਨਾਂ ਦੇ ਲਫ਼ਜ਼ ਲੈ ਕੇ ਪਾਣੇ ਨੇ ਜਾਂ ਨਹੀਂ ਪਾਣੇ। ਫਿਲਹਾਲ ਤੇ ਮੇਰੇ ਕੋਲ ਮਟੀਰੀਅਲ ਇੰਨਾ ਜ਼ਿਆਦਾ ਹੈ ਕਿ ਉਹ ਨਹੀਂ ਮੁੱਕ ਸਕਦਾ। ਮੇਰਾ ਖਿਆਲ ਮੇਰੀ ਜ਼ਿੰਦਗੀ ਹਯਾਤੀ ਵਿੱਚ ਤੇ ਨਹੀਂ ਮੁੱਕਣ। ਵਾਹ ਜੀ। ਲੋ ਜੀ ਪਿਆਰੇ ਵੇਖਣ ਵਾਲਿਓ, ਇਹ ਸਵਾਲ ਜਿਹੜਾ ਨਾ ਮੇਰੇ ਬਹੁਤ ਸਾਰੇ ਵਿਊਅਰਸ, ਬਿਲਖਸੂਸ ਸਾਡੇ ਨੌਜਵਾਨ ਧੀਆਂ ਪੁੱਤਰ ਜਿਹੜੇ ਨੇ ਨਾ ਜੀ, ਉਹ ਸਾਨੂੰ ਕਰਦੇ ਨੇ, ਜਿਹੜਾ ਮੈਂ ਅੱਜ ਤੁਹਾਡਾ ਸਵਾਲ ਆਪਣੇ ਉਚੇਚੇ ਪ੍ਰਾਹੁਣੇ ਦੇ ਹਜ਼ੂਰ ਪੇਸ਼ ਕੀਤਾ। ਸਾਡੀਆਂ ਕਾਲਜ 'ਚ ਪੜ੍ਹਨ ਵਾਲੀਆਂ ਧੀਆਂ ਤੇ ਪੁੱਤਰ, ਮੈਂ ਅਕਸਰ ਕਾਲਜਿਸ 'ਚ, ਯੂਨੀਵਰਸਿਟੀਆਂ ਦੇ ਵਿੱਚ ਜਦੋਂ ਲੈਕਚਰ ਦੇਣ ਜਾਣਾ ਤੇ ਮੈਂ ਪੰਜਾਬੀ ਬੋਲਣਾ, ਤੇ ਸਾਡੀਆਂ ਧੀਆਂ ਲੜਦੀਆਂ ਨੇ। ਉਹ ਆਖਦੀਆਂ ਨੇ ਜੀ ਤੁਸੀਂ ਕੋਈ ਆਸਾਨ ਲਫ਼ਜ਼ ਇਸਤੇਮਾਲ ਕਰੋ, ਤੁਸੀਂ ਦਕੀਕ ਪੰਜਾਬੀ ਦੇ ਲਫ਼ਜ਼ ਬੋਲਦੇ ਹੋ। ਔਰ ਦੂਸਰਾ ਇਹ ਵੇ ਕਿ ਸਾਨੂੰ ਤੇ ਉਹ ਪਤਾ ਹੀ ਨਹੀਂ, ਸਮਝ ਹੀ ਨਹੀਂ, ਅਸੀਂ ਸੁਣਿਆ ਹੀ ਕਦੀ ਨਹੀਂ। ਉਹ ਤੁਸੀਂ ਵਿੱਚ ਇੰਗਲਿਸ਼ ਦੇ ਜਦੀਦ ਅਲਫਾਜ਼ ਦੀ ਅਮੇਜ਼ਸ਼ ਕਿਉਂ ਨਹੀਂ ਕਰਦੇ? ਉਹਨਾਂ ਨੂੰ ਵਿੱਚ ਰਲਾ ਪਾ ਕੇ ਸਾਨੂੰ ਸੁਣਾਇਆ ਕਰੋ ਤੇ ਸਾਨੂੰ ਗੱਲ ਕਰਿਆ ਕਰੋ। ਪਿਆਰਿਓ ਵੇਖੋ ਕਿੱਡਾ ਪਿਆਰਾ ਜਵਾਬ ਦਿੱਤਾ ਸਾਡੇ ਉਚੇਚੇ ਪ੍ਰਾਹੁਣੇ ਜਨਾਬ ਉਨੀਸ ਤਾਰਕ ਸਾਹਿਬ ਨੇ। ਵੇਖੋ ਨਾ, ਇੱਕ ਤੇ ਇੱਥੋਂ ਸਾਬਤ ਕਰ ਦਿੱਤਾ ਆਪਣੀ ਪੋਇਟਰੀ ਦੇ ਨਾਲ ਉਹਨਾਂ ਨੇ ਕਿ ਸਾਡੀ ਮਾਂ ਬੋਲੀ ਦੀ ਜਿਹੜੀ ਝੋਲੀ ਏ ਉਹ ਵਾਂਦੀ ਨਹੀਂ। ਸਾਡੀ ਮਾਂ ਬੋਲੀ ਬੜੀ ਰਿਚ, ਬੜੀ ਅਮੀਰ ਕਬੀਰ ਜ਼ੁਬਾਨ ਹੈ। ਕਿਹੜਾ ਲਫ਼ਜ਼ ਹੈ ਜਿਹੜਾ ਸਾਡੀ ਮਾਂ ਬੋਲੀ ਦੇ ਕੋਲ ਨਹੀਂ, ਜਾਂ ਸਾਡੇ ਬਜ਼ੁਰਗਾਂ ਦੀ, ਵੱਡਕਿਆਂ ਦੀ ਵਰਤੋਂ ਦੇ ਵਿੱਚ ਨਹੀਂ ਰਿਹਾ? ਕਿਹੜਾ ਔਜ਼ਾਰ ਹੈ, ਕਿਹੜਾ ਜ਼ਿੰਦਗੀ ਦੀ ਜ਼ਰੂਰਤ ਦਾ ਸਾਮਾਨ ਹੈ ਜਿਹੜਾ ਸਾਡੇ ਪੁਰਖੇ ਨਹੀਂ ਵਰਤਦੇ ਰਹੇ ਤੇ ਉਹਦੇ ਨਾਂ ਨਹੀਂ ਸਾਨੇਗੇ? ਯਾਨੀ ਬੜੀ ਅਮੀਰ ਕਬੀਰ ਜ਼ੁਬਾਨ ਹੈ, ਤੇ ਫਿਰ ਕਿਉਂ ਮੰਗਵੇਂ ਲਫ਼ਜ਼ ਅਸੀਂ ਇਸਤੇਮਾਲ ਕਰੀਏ? ਬੜਾ ਖੂਬਸੂਰਤ ਉਹਨਾਂ ਦਾ ਜਵਾਬ ਹੈ ਕਿ ਲਫ਼ਜ਼ ਹੀ ਮੈਨੂੰ ਹਰ ਕਿਸਮ ਦਾ ਮੇਰੀ ਮਾਂ ਬੋਲੀ ਦੇ ਰਹੀ ਹੈ ਤੇ ਮੈਂ ਬਾਹਰੋਂ ਕਿਉਂ ਵਰਤਾਂ? ਹੁਣ ਅਸੀਂ ਆਪਣੇ ਉਹਨਾਂ ਧੀਆਂ ਪੁੱਤਰਾਂ ਅੱਗੇ ਇਹ ਬੇਨਤੀ ਜ਼ਰੂਰ ਕਰਾਂਗੇ ਜਿਹੜੇ ਸਾਨੂੰ ਆਖਦੇ ਨੇ ਕਿ ਪੰਜਾਬੀ ਨੂੰ ਜਦੀਦ ਕਰਕੇ ਵਿੱਚ ਇੰਗਲਿਸ਼ ਦੇ, ਉਰਦੂ ਦੇ ਲਫ਼ਜ਼ ਰਲਾ ਕੇ ਤੇ ਸਾਨੂੰ ਸੁਣਾਇਆ ਕਰੋ। ਚਲੋ ਅਸੀਂ ਵੀ ਤੁਹਾਡੀ ਗੱਲ ਮੰਨਾਂਗੇ, ਲੇਕਿਨ ਸਾਡੇ ਨੌਜਵਾਨ ਤਾਲਬ ਇਲਮ, ਪੜ੍ਹਿਆਰ ਵਿਦਿਆਰਥੀ ਧੀਆਂ ਪੁੱਤਰ ਜਿਹੜੇ ਨੇ, ਸਾਡੀਆਂ ਸੁਪੁੱਤਰੀਆਂ ਸੁਪੁੱਤਰਾਂ ਨੂੰ ਵੀ ਚਾਹੀਦਾ ਕਿ ਉਹ ਵੀ ਪੰਜਾਬੀ ਦੇ ਉਹ ਅਲਫਾਜ਼ ਸਾਡੇ ਪ੍ਰਾਹੁਣੇ ਉਨੀਸ ਤਾਰਕ ਸਾਹਿਬ ਵਰਗੇ ਦਾਨਸ਼ਵਰਾਂ ਕੋਲੋਂ ਸੁਣ ਕੇ ਤੇ ਉਹਨਾਂ ਦੇ ਤਰਜਮੇ ਸਿੱਖਣ ਤੇ ਮਾਣ ਕਰਨਗੇ ਅਸੀਂ ਪੰਜਾਬੀ ਸੁਪੁੱਤਰ ਹਾਂ। ਔਰ ਸਾਡੀ ਮਾਂ ਬੋਲੀ ਕੋਲ ਹਰ ਕਿਸਮ ਦਾ ਲਫ਼ਜ਼ ਹੈ। ਕੋਈ ਸਾਡੀ ਮਾਂ ਬੋਲੀ ਦੁਨੀਆ ਦੀ ਕਿਸੇ ਜ਼ੁਬਾਨ ਨਾਲੋਂ ਹੀਣੀ ਨਹੀਂ, ਕਮਤਰ ਨਹੀਂ, ਘਟੀਆ ਨਹੀਂ। ਵਾਹ ਸਾਹਿਬੋ, ਇਹਦੇ ਨਾਲ ਹੀ ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਪਿਆਰੇ ਵੇਖਣ ਵਾਲਿਓ, ਪ੍ਰੋਗਰਾਮ ਦਾ ਬਾਕੀ ਹਿੱਸਾ ਕੱਲ ਮੁਲਾਹਜ਼ਾ ਕਰਿਆ ਜੀ। ਓ ਚੱਲ ਮੇਰੇ ਨੂੰ ਚਲੀ। ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ